अस्सलाम वालेकुम नाज़रीन। प्रोग्राम गूढ़ी गल लतीफ़ चौधरी दे नाल मैं हाँ तुहाडा मेज़बान हसन कामरे। नाज़रीन, इस वक्त मुल्क दे विच 27वीं तरमीम ते बहुत ज़्यादा रौला है। हर तरफ यही गल हो रही है और सब वेख रहे ने कि इहदे चों की निकलेगा। हुकूमत इत्तेहादी जमातां नाल गलबात कर रही है। पीपल्स पार्टी ने भी इहदे सेंट्रल एग्जैक्टिव कमेटी का 2 वारी इजलास किया। हुण देखना है वे कि इहदे चों की है वे ते की निकलेगा ते की तरमीम है, क्योंकि 1973 तो लैके ते हुण तक 52 सालां दे विच ਇਹਦੇ 'ਚ ਅਸੀਂ ਦੇਖ ਰਹੇ ਹਾਂ ਕਿ 26 ਤਰਮੀਮਾਂ ਹੋ ਚੁੱਕੀਆਂ ਨੇ। ਹੁਣ ਇਹ 27ਵੀਂ ਤਰਮੀਮ ਹੈ। ਪਿਛਲੇ ਸਾਲ ਅਕਤੂਬਰ 'ਚ ਅਸੀਂ 26 ਤਰਮੀਮ ਤੇ ਡਿਸਕਸ ਕਰ ਰਹੇ ਸਾਂ, ਹੁਣ 27ਵੀਂ ਤਰਮੀਮ ਦੀ ਗੱਲ ਹੋ ਰਹੀ ਹੈ। ਤੇ ਇਹਦੇ 'ਚ ਗੂੜੀ ਗੱਲ ਕੀ ਹੈ, ਅੰਦਰ ਦੀ ਗੱਲ ਕੀ ਹੈ, ਇਹ ਕਰਾਂਗੇ ਅਸੀਂ ਲਤੀਫ ਚੌਧਰੀ ਸਾਹਿਬ ਨਾਲ। ਤੇ ਆਓ ਚੱਲਦੇ ਹਾਂ ਲਤੀਫ ਚੌਧਰੀ ਨਾਲ। ਅਸਲਾਮ ਵਾਲੇਕੁਮ ਚੌਧਰੀ ਸਾਹਿਬ। ਵਾਲੇਕੁਮ ਸਲਾਮ, ਕੀ ਹਾਲ ਚਾਲ? ਠੀਕ ਠਾਕ ਚੌਧਰੀ ਸਾਹਿਬ, ਤੁਸੀਂ ਸੁਣਾਓ? ਬੜਾ ਤੁਸੀਂ ਕੋਟ ਪਾਇਆ ਹੈ, ਬੜਾ ਜ਼ਬਰਦਸਤ ਕਿਸਮ ਦਾ ਸੂਟ, ਸੋਹਣੇ ਲੱਗਦੇ ਪਏ ਸਰ। ਬੜੀ ਮਿਹਰਬਾਨੀ। ਮੈਂ ਕਿਹਾ ਤੁਹਾਡੇ ਨਾਲ ਬਹਿਣਾ ਹੈ ਤੇ ਥੋੜਾ ਜਿਹਾ ਤੇ ਤੁਹਾਨੂੰ ਟਫ ਟਾਈਮ ਦੇਣਾ ਚਾਹੀਦਾ ਨਾ। ਬਿਲਕੁਲ ਬਿਲਕੁਲ, ਮੇਰੇ ਨਾਲ ਤੁਸੀਂ ਬੈਠੋਗੇ ਤੇ ਮੇਰੇ ਹੁਸਨ ਦਾ ਮੁਕਾਬਲਾ ਤੇ ਤੁਹਾਨੂੰ ਕਰਨਾ ਪਏਗਾ। ਇਹ ਤੇ ਜ਼ਰੂਰੀ। ਤੇ ਦੱਸੋ ਤੁਸੀਂ ਗੱਲ ਜਿਹੜੀ 17ਵੀਂ ਤਰਮੀਮ ਤੋਂ 27ਵੀਂ ਤਰਮੀਮ ਚੌਧਰੀ ਸਾਹਿਬ ਤੇ ਉਹਦਾ ਪੁੱਛਣਾ ਚਾਹ ਰਹੇ ਹੋ ਕਿ ਇਹਦੇ ਚ ਕੀ ਹੈ, ਕੀ ਸੱਪ ਕੀ ਨਿਕਲੇਗਾ ਤੇ ਇਹਦੀ ਜ਼ਰੂਰਤ ਵੀ ਕਿਉਂ ਹੈ, ਵੀ ਜ਼ਰਾ ਦੱਸੋ ਨਾ ਸਾਨੂੰ। ਹਾਂ ਦੇਖੋ, ਗੱਲ ਹੈਗੀ ਨਾ ਕਿ ਜਿਹੜੀ ਤੁਸੀਂ ਜ਼ਰੂਰਤ ਦੀ ਗੱਲ ਕੀਤੀ ਹੈ, ਜ਼ਰੂਰਤ ਦੀ ਤੇ ਗੱਲ ਸਭ ਤੋਂ ਵੱਡੀ ਇਹ ਹੁੰਦੀ ਹੈ ਕਿ ਹਾਲਾਤ ਹੁੰਦੇ ਨੇ। ਹਰ ਜਿਵੇਂ ਪਹਿਲੇ ਤਰਮੀਮਾਂ ਹੋਈਆਂ ਉਹ ਹਾਲਾਤ ਸਨ, ਉਹਨਾਂ ਹਾਲਾਤ ਵਿੱਚ ਨਿਕਲਣ ਵਾਸਤੇ ਜ਼ਰੂਰੀ ਸੀ ਕਿ ਕਨਸਟੀਟਿਊਸ਼ਨ ਨੂੰ ਅਮੈਂਡ ਕੀਤਾ ਜਾਏ, ਤੇ ਉਹ ਕੀਤਾ ਗਿਆ ਉਹਨੂੰ ਉਹਦੇ ਨਾਲ। ਤੇ ਹੁਣ ਵੀ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਕੁਛ ਤਰਮੀਮ ਜਿਹੜੀਆਂ ਨੇ ਉਹ ਜ਼ਰੂਰੀ ਸਨ ਔਰ ਕੁਛ ਪੈਂਡਿੰਗ ਸਨ। ਮੈਂ ਤੁਹਾਨੂੰ ਇੱਕ ਗੱਲ ਇਹਦੇ 'ਚ ਇਹ ਦੱਸਣਾ ਚਾਹੁੰਦਾ ਵਾਂ ਕਿ ਸਾਡੇ ਜਿੰਨੇ ਵੀ ਐਨਾਲਿਸਟ ਹਜ਼ਰਾਤ ਨੇ ਜਾਂ ਜਿਹੜੇ ਮੁਖਤਲਿਫ ਸਿਆਸੀ ਬਿਆਨਾਂ, ਸੈਕੰਡ ਟੀਅਰ ਦੇ ਸਿਆਸਤਦਾਨ ਵੀ ਬਿਆਨਾਂ ਦੇ ਰਹੇ ਨੇ, ਤੇ ਉਹ ਅਸਲ ਉਹਦੇ ਤਰਮੀਮ ਦੇ ਮਸਵਦੇ ਦੇ ਅੰਦਰ ਪੂਰੀ ਮੁਕੰਮਲ ਕੀ ਹੈ ਉਹਦੇ ਬਾਰੇ 'ਚ ਉਹਨਾਂ ਨੂੰ ਸ਼ਾਇਦ ਇਲਮ ਨਹੀਂ ਹੈ। ਔਰ ਜਿਹੜੀਆਂ ਚੀਜ਼ਾਂ ਸਾਹਮਣੇ ਵੀ ਨੇ ਉਹ ਵੀ ਅਜੇ ਖਾਕਾ ਹੀ ਹੈ, ਉਹਦਾ ਆਊਟਲਾਈਨ ਉਹ ਹੈ ਨੇ। ਉਹ ਜਿਹੜੀਆਂ ਸਾਨੂੰ ਮੋਟੀਆਂ ਮੋਟੀਆਂ ਗੱਲਾਂ ਵਿੱਚੋਂ ਨਜ਼ਰ ਆਉਂਦੀਆਂ ਨੇ, ਪਤਾ ਲੱਗਦਾ। ਤੇ ਉਹਦੇ ਤਹਿਤ ਜਿਹੜਾ ਮੇਰੀ ਸਮਝ 'ਚ ਆ ਰਹੀ ਹੈ ਗੱਲ, ਤੇ ਮੇਰਾ ਜਿਹੜਾ ਇਹਦੇ 'ਚ ਤਜ਼ੀਆ ਵੀ ਹੈ ਤੇ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਵੀ ਹੈ, ਉਹ ਇਹ ਵੇ ਕਿ ਇਹਦੇ 'ਚ ਕੁਛ ਤਰਮੀਮਾਂ ਜਿਹੜੀਆਂ ਨੇ ਨਾ, ਉਹ 26ਵੀਂ ਤਰਮੀਮ ਜਦੋਂ ਹੋਈ ਸੀ ਨਾ, ਉਹ ਤੁਹਾਨੂੰ ਯਾਦ ਹੋਏਗਾ ਕਿ ਕੁਝ ਚੀਜ਼ਾਂ ਦੇ ਉੱਤੇ ਪਾਰਟੀਆਂ ਦੇ ਅੰਦਰ ਕੁਝ ਇਖਤਲਾਫਾਤ ਹੋਏ ਸਨ ਤੇ ਕੁਝ ਚੀਜ਼ਾਂ ਨੂੰ ਪੈਂਡਿੰਗ ਕਰਤਾ ਗਿਆ ਸੀ ਜਾਂ ਉਸ ਤਰਮੀਮ ਤੋਂ ਬਾਹਰ ਰੱਖ ਲਿਆ ਗਿਆ ਸੀ। ਉਹਨਾਂ ਦੇ ਵਿੱਚੋਂ ਸੀ JUI ਫਜ਼ਲੁਰ ਰਹਿਮਾਨ ਸਾਹਿਬ ਜਿਹੜੇ ਸਨ, ਉਹਨਾਂ ਨੇ ਵੀ ਕੁਝ ਦਬਾਅ ਬਰਕਰਾਰ ਰੱਖਿਆ ਸੀ। ਉਸ ਵੇਲੇ ਉਹਨਾਂ ਦਾ ਵੋਟ ਬੜਾ ਜ਼ਰੂਰੀ ਸੀ ਤਰਮੀਮ ਨੂੰ ਮਨਜ਼ੂਰ ਕਰਾਉਣ ਵਾਸਤੇ, ਤੇ ਕੁਝ ਚੀਜ਼ਾਂ ਜਿਹੜੀਆਂ ਸਨ ਉਹ ਨਹੀਂ ਅਧੂਰੀਆਂ ਰਹਿ ਗਈਆਂ ਸਨ। ਤੇ ਤੁਹਾਨੂੰ ਯਾਦ ਹੋਏਗਾ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਇਹ ਹੁਣ ਅਗਲੇ 27ਵੀਂ ਤਰਮੀਮ ਆਏਗੀ। PTI ਵਾਲਿਆਂ ਨੇ ਉਦੋਂ ਵੀ ਇਸ ਗੱਲ ਦੇ ਉੱਤੇ ਉਹ ਰੌਲਾ ਪਾਇਆ ਸੀ। ਉਹ ਤਰਮੀਮ ਨੰਬਰ 1 ਦੇ ਸੀ ਕਿ ਜਿਹੜੀ ਕਨਸਟੀਟਿਊਸ਼ਨਲ ਬੈਂਚ ਦੇ ਹਵਾਲੇ ਨਾਲ ਸੀ। ਹੁਣ ਇਸ ਵਕਤ ਉਹ ਫਾਰਮ ਕੀਤਾ ਹੋਇਆ ਕੰਮ ਕਰ ਰਿਹਾ। ਹੁਣ ਸੋਚਣ ਵਾਲੀ ਗੱਲ ਹੈ ਕਿ ਅਗਰ ਕਨਸਟੀਟਿਊਸ਼ਨ ਦੇ ਤੌਰ ਤੇ ਬੈਂਚ ਕੰਮ ਕਰ ਰਿਹਾ ਹੈ ਤੇ ਫਿਰ ਇਹਦੇ ਬਾਰੇ 'ਚ ਤਰਮੀਮ ਦੀ ਕਿਉਂ ਲੋੜ ਪੈ ਗਈ? ਵੀ ਤਰਮੀਮ ਕਿਉਂ, ਜਦੋਂ ਪਿਛਲੀ 26ਵੀਂ ਦੇ 'ਚ ਹੋ ਗਿਆ ਤੇ ਫਿਰ ਕਿਉਂ ਇਹਦੀ ਲੋੜ? ਮਤਲਬ ਦੇਖੋ, ਤਰਮੀਮ ਤੇ ਨਾਲੇ ਫਿਰ ਜੱਜਾਂ ਦੀ ਰਿਟਾਇਰਮੈਂਟ ਦੀ ਉਮਰ ਵੀ ਵਧਾ ਰਹੇ ਨੇ। ਹੁਣ ਇਹਦੇ 'ਚ ਇਹ ਗੱਲ ਹੈ ਕਿ ਉਹ ਜਿਹੜਾ ਆਈਨੀ ਉਹ ਹੈਗਾ ਬੈਂਚ, ਇਹ ਬੈਂਚ ਹੈਗਾ। ਸਹੀ। ਕਨਸਟੀਟਿਊਸ਼ਨਲ ਕੋਡ ਬਣਾਉਣ ਵਾਸਤੇ ਅਮੈਂਡਮੈਂਟ ਕਰਨਾ ਲਾਜ਼ਮ ਹੈ। ਉਸ ਵੇਲੇ ਇਹ ਅਮੈਂਡ ਹੋ ਨਹੀਂ ਸਕਿਆ ਸੀ। ਉਹ ਉਸ ਵਕਤ ਫਜ਼ਲੁਰ ਰਹਿਮਾਨ ਹੋਰਾਂ ਨੇ ਔਰ ਉਹਨਾਂ ਨੇ ਇਹਦੇ ਅੰਦਰ ਕੋਈ ਥੋੜ੍ਹੀਆਂ ਜਿਹੀਆਂ ਮੁਤਾਲਬਾਤ ਆਪਣੇ ਰੱਖੇ, ਰੁਕਾਵਟਾਂ ਬਣਾਈਆਂ, ਤੇ ਚਲੋ ਉਹ ਬੈਂਚ ਦੇ ਤੌਰ ਦੇ ਉੱਤੇ ਉਹ ਸਾਹਮਣੇ ਆ ਗਏ। ਉਹਦੇ ਅੰਦਰ ਕੁਝ ਚੀਜ਼ਾਂ ਕਮੀਆਂ ਸਨ। ਇੱਕ ਉਹਦੀ ਜੂਰਿਸਡਿਕਸ਼ਨ ਤੇ ਵਾਜ਼ੇ ਤੇ ਹੈ ਵੇ, ਲੇਕਿਨ ਉਹਨੂੰ ਕਨਸਟੀਟਿਊਸ਼ਨਲ ਤਹਫਜ਼ ਦੇਣਾ ਤੇ ਬਹੁਤ ਜ਼ਰੂਰੀ ਸੀ। ਔਰ ਇਹ ਇੱਕ ਵਾਜ਼ੇ ਕਰਨਾ ਜ਼ਰੂਰੀ ਸੀ ਕਿ ਇਹ ਇੱਕ ਹਾਇਰ ਕੋਰਟ ਹੈ ਕਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਵਾਸਤੇ। ਠੀਕ ਹੈ, ਉਹ ਅਮੈਂਡਮੈਂਟ ਲਾਜ਼ਮੀ ਕਰਨੀ ਪਏਗੀ। ਉਹਨੂੰ ਉਹ ਕੋਰਟ ਦਾ ਜਦ ਦਰਜਾ ਮਿਲੇਗਾ, ਇੱਕ ਹਾਇਰ ਕੋਰਟ ਦਾ ਹੋਏਗਾ। ਔਰ ਸੁਪਰੀਮ ਕੋਰਟ ਜਿਹੜੀ ਹੈ ਉਹ ਇੱਕ ਪਿਓਰਲੀ ਐਪਲੇਟ ਕੋਰਟ ਦੇ ਅੰਦਰ ਕੰਮ ਕਰੇਗੀ, ਜਿਹੜਾ ਕਿ ਕਨਸਟੀਟਿਊਸ਼ਨ ਦੇ ਅੰਦਰ ਉਹਦਾ ਇੱਕ ਮੈਂਡੇਟ ਵੀ ਹੈ। ਸੁਪਰੀਮ ਕੋਰਟ ਜਿਹੜੀ ਹੈ ਉਹ ਇੱਕ ਐਪੀਲੇਟ ਕੋਰਟ ਹੈਗੀ ਹੈ। ਸਹੀ। ਠੀਕ ਹੈ, ਐਪੀਲੇਟ ਕੋਰਟ ਦੇ ਹੁੰਦਿਆਂ ਵੀ ਸੁਪਰੀਮ ਕੋਰਟ ਨੇ ਕਨਸਟੀਟਿਊਸ਼ਨ ਦੀ ਤਬਦੀਲ ਤਸ਼ਰੀਹ ਕੀਤੀ, ਉਹਦੀ ਇੰਟਰਪ੍ਰੀਟੇਸ਼ਨ ਕੀਤੀ, ਜਿਹਦੇ ਨਾਲ ਬਹੁਤ ਸਾਰੇ ਮਸਾਇਲ ਇੱਥੇ ਸਾਹਮਣੇ ਵੀ ਆਏ। ਉਹੀ ਜੱਜ ਬੈਠੇ ਨੇ ਕਨਸਟੀਟਿਊਸ਼ਨ ਨੂੰ
ਇੰਟਰਪ੍ਰੈਟ ਕਰ ਰਹੇ ਨੇ, ਉਹੀ ਸਾਡੇ ਅਪੀਲਾਂ ਨੂੰ ਵੀ ਉਹ ਦੇਖ ਰਹੇ ਨੇ, ਔਰ ਉਹ ਸਾਰੀਆਂ ਚੀਜ਼ਾਂ ਨੂੰ ਉਹ ਕਰ ਰਹੇ ਨੇ। ਬੜਾ ਜੁਡੀਸ਼ੀਅਲ ਐਕਟਿਵਿਜ਼ਮ ਉਹ ਦੇਖਿਆ, ਐਕਟਿਵਿਜ਼ਮ ਦੇਖਣ ਦੇ ਵਿੱਚ ਆਇਆ। ਤੇ ਇਹ ਜਿਹੜਾ ਪੀਪਲਸ ਪਾਰਟੀ ਔਰ ਮੁਸਲਿਮ ਲੀਗ ਨੂਨ ਦੇ ਦਰਮਿਆਨ ਉਸ ਵੇਲੇ ਮੋਹਤਰਮਾ ਬੇਨਜ਼ੀਰ ਭੁੱਟੋ ਹਯਾਤ ਸਨ ਤੇ ਲੰਡਨ ਦੇ ਵਿੱਚ ਮਤਲਬ ਕਿ ਜਮਹੂਰੀਅਤ ਜਿਹੜਾ ਮਿਸਾਕੇ ਜਮਹੂਰੀਅਤ ਹੋਇਆ ਸੀ, ਉਹਦੇ ਵਿੱਚ ਇੱਕ ਫੈਡਰਲ ਕਨਸਟੀਟਿਊਸ਼ਨਲ ਕੋਰਟ ਦਾ ਵੀ ਜ਼ਿਕਰ ਸੀ, ਉਸ ਮਾਇਦੇ ਦਾ ਹਿੱਸਾ ਸੀ। ਤੇ ਉਹ ਇਸ ਤਰਮੀਮ ਵਿੱਚ ਮੇਰਾ ਖਿਆਲ ਹੈ ਕਿ ਉਹ ਹੁਣ ਅਮਲੀ ਸ਼ਕਲ ਅਖਤਿਆਰ ਕਰ ਜਾਏਗੀ, ਜਿਹੜਾ ਕਿ ਜ਼ਰੂਰੀ ਮੇਰੇ ਖਿਆਲ ਦੇ ਵਿੱਚ ਸੀ, ਕਿਉਂਕਿ ਇੱਕ ਬੈਂਚ ਬਣ ਗਿਆ ਸੀ। ਸਹੀ, ਉਹ ਆਫਟਰ ਆਲ ਇੱਕ ਬੈਂਚ ਹੈ ਤੇ ਹੁਣ ਕੋਰਟ ਦੇ ਤੌਰ ਦੇ ਉੱਤੇ ਇੱਕ ਫੈਡਰਲ ਕੋਰਟ ਦੇ ਕੰਮ ਕਰੇਗੀ, ਔਰ ਸੁਪਰੀਮ ਕੋਰਟ ਇੱਕ ਐਪੀਲੇਟ ਦੇ ਵਿੱਚ ਹੋ ਜਾਏਗੀ। ਜਿਹੜਾ ਦੱਸਿਆ ਜਾ ਰਿਹਾ ਹੈ, ਜਿਹੜਾ ਕਿਹਾ ਜਾ ਰਿਹਾ ਹੈ, ਇਹਦੇ ਬਿਹਾਈਂਡ ਦਿਸ ਐਕਟ ਦੇ ਮੋਟਿਵਸ ਜਿਹੜੇ ਨੇ, ਉਹ ਸਟੇਕ ਹੋਲਡਰਸ ਦੇ ਕੀ ਨੇ, ਜਾਂ ਉਹਦੇ ਚੋਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਉਹ ਮਾਮਲਾਤ ਹੋਣਗੇ, ਉਹ ਸਮਥਿੰਗ ਡਿਫਰੈਂਟ। ਲੇਕਿਨ ਇੱਕ ਇਹ ਚੀਜ਼ ਜਿਹੜੀ ਹੈ ਕਿ ਕੰਮ ਵੰਡਿਆ ਜਾਏਗਾ, ਉਹ ਮੁਕੱਦਮਾਤ ਦਾ ਫੈਸਲਾ ਕਰਨਗੇ ਸੁਪਰੀਮ ਕੋਰਟ, ਜਿਹੜੀ ਐਪੀਲੇਟ ਕੋਰਟ ਦੇ ਤੌਰ ਤੇ। ਤੁਸੀਂ ਦੇਖੋ ਨਾ ਕਿ ਇੰਨੇ ਲੋਕ ਅੱਜ ਮੁਕੱਦਮਾ ਲੜਨਾ ਤੇ ਕੋਈ ਸੌਖਾ ਕੰਮ ਤੇ ਨਹੀਂ ਹੈਗਾ। ਇੱਕ ਸੈਸ਼ਨ ਕੋਰਟ ਤੋਂ ਸ਼ੁਰੂ ਹੋ ਕੇ ਸੁਪਰੀਮ ਕੋਰਟ ਤੱਕ ਜਾਣਾ ਹੈ, ਔਰ ਉੱਥੇ ਪਤਾ ਚੱਲਦਾ ਕਿ ਜੀ ਅੱਜ ਤਾਰੀਖ ਨਹੀਂ ਹੈ, ਉੱਥੇ ਆਈਨੀ ਕੇਸ ਲੱਗਾ ਹੈ, ਜਿਹੜਾ ਮੂੰਹ ਚੁੱਕਦਾ ਉੱਠ ਕੇ ਤੇ ਉਹ ਆਈਨੀ ਲੋਕਾਂ ਦੀਆਂ ਜ਼ਮੀਨਾਂ ਵਿਕ ਜਾਂਦੀਆਂ ਨੇ, ਤੇ ਜਿਹੜਾ ਮੂੰਹ ਚੁੱਕਦਾ ਉਹ ਜਾ ਕੇ ਤੇ ਉੱਥੇ ਆਈਨੀ ਤਾਬੀਰੋ ਤਸ਼ਰੀਹ ਕਰ ਦਿੰਦਾ ਸੀ। ਪੀਟੀਆਈ ਨੇ ਤੇ ਇਹ ਵਤੀਰਾ ਬਣਾ ਲਿਆ ਸੀ ਨਾ, ਉਹ ਇੱਕ ਰਿਲੀਫ ਲੈਣ ਵਾਸਤੇ। ਤੁਸੀਂ ਇਹ ਬੜੀ ਇੱਕ ਟੈਕਨੀਕੈਲਿਟੀ ਹੈ ਲਾਅ ਦੇ ਅੰਦਰ, ਕਿ ਤੁਸੀਂ ਲੈਣਾ ਇੱਕ ਰਿਲੀਫ, ਇੱਕ ਫੈਸਲਾ ਆਪਣੇ ਹੱਕ 'ਚ ਲੈਣਾ ਹੈ, ਤੇ ਉਸ ਹੱਕ 'ਚ ਮੁਖਤਲਿਫ ਆਰਟੀਕਲ ਦੇ ਤਹਿਤ 3-4 ਪਟੀਸ਼ਨਾਂ ਫਾਈਲ ਕਰ ਦੇਣੀਆਂ ਨੇ ਕਨਸਟੀਟਿਊਸ਼ਨਲ। ਇੱਕ ਰਿਜੈਕਟ ਹੋਏਗੀ, ਦੂਸਰੀ ਰਿਜੈਕਟ ਹੋਏਗੀ, ਤੀਸਰੀ ਕਬੂਲ ਹੋ ਜਾਏਗੀ। ਉਹਦਾ ਇੱਕ ਤਾਂ ਇਹ ਹੋਇਆ ਕਿ ਜੱਜਿਸ ਔਰ ਅਦਾਲਤਾਂ ਕੰਮ ਦਾ ਬੋਝ ਬਹੁਤ ਵੱਧ ਗਿਆ ਉਹਨਾਂ ਦੇ ਉੱਤੇ, ਔਰ ਜਿਹੜੀ ਅਪੀਲਾਂ ਪਈਆਂ ਸਨ, ਲੋਕਾਂ ਦੇ ਫੌਜਦਾਰੀ ਕੇਸ ਪਏ ਸਨ, ਉਹ ਡਿਲੇ 'ਚ ਚਲੇ ਗਏ, ਉਹਨਾਂ ਦਾ ਪਤਾ ਨਹੀਂ ਚੱਲਦਾ ਰਿਹਾ ਕਿੱਥੇ ਲਮਕ ਗਏ, ਤੇ ਉਹ ਪਿਆ ਰਿਹਾ। ਹੁਣ ਕਨਸਟੀਟਿਊਸ਼ਨਲ ਕੋਰਟ ਆ ਜਾਏਗੀ, ਉਹਦਾ ਮੈਂਡੇਟ ਹੀ ਇਹ ਹੋਏਗਾ, ਔਰ ਕਨਸਟੀਟਿਊਸ਼ਨ ਦੇ ਹਵਾਲੇ ਨਾਲ ਇੰਟਰਪ੍ਰੀਟੇਸ਼ਨ ਵਾਸਤੇ ਇੱਕੋ ਹੀ ਕੋਰਟ 'ਚ ਤੁਹਾਡੇ ਕੋਲੋਂ ਜਾਣਾ ਪਏਗਾ। ਤੁਸੀਂ ਉੱਥੇ ਜਾ ਕੇ ਅਪੀਲ ਸੁਣੋਗੇ ਤੇ ਉਹਦੀ ਅਪੀਲ ਦੇਣਗੇ, ਔਰ ਬਾਕੀ ਅਦਾਲਤਾਂ ਦਾ ਬੋਝ ਵੀ ਘਟ ਜਾਏਗਾ। ਬੋਝ ਘਟੇਗਾ, ਡੈਫੀਨੇਟਲੀ ਘਟੇਗਾ। ਔਰ ਉਹ ਆਈਨੀ ਜਿਹੜੀ ਤਾਬੀਰੋ ਤਸ਼ਰੀਹ ਹੈ, ਉਹਨਾਂ ਦਾ ਮੈਂਡੇਟ ਇਹੋ ਹੀ ਹੋਏਗਾ, ਉਹਨਾਂ ਨੇ ਉਹਦੀ ਕਰਨੀ ਹੈ। ਔਰ ਪਿੱਛੇ ਜੋ ਤਸ਼ਰੀਹਾਂ ਹੁੰਦੀਆਂ ਰਹੀਆਂ ਆਈਨ ਦੇ ਅੰਦਰ, ਉਹ ਵੀ ਸਾਰਿਆਂ ਨੂੰ ਪਤਾ ਹੈ ਕਿ ਰੀਰਾਈਟ ਹੁੰਦਾ ਰਿਹਾ ਆਈਨ। ਤੇ ਜਿਹੜੀ ਜੱਜਿਸ ਨੂੰ ਤੁਸੀਂ ਅੱਗੇ ਗੱਲ ਕਿਹਾ ਕਿ ਜੀ ਉਹਨਾਂ ਦੀ ਉਮਰ ਦੇ ਵਿੱਚ ਇਜ਼ਾਫੇ ਦੀ ਗੱਲ ਹੋ ਰਹੀ ਹੈ, ਤੇ ਇਹਦੇ ਬਾਰੇ ਦੇ ਵਿੱਚ ਮੁਖਤਲਿਫ ਗੱਲਾਂ ਹੋ ਰਹੀਆਂ ਨੇ ਕਿ 65 ਸਾਲ ਦੀ ਏਜ ਹੈ ਰਿਟਾਇਰਮੈਂਟ ਦੀ ਜੱਜਿਸ ਦੀ। ਨਹੀਂ, ਜੱਜਾਂ ਦੀ ਮੈਂ ਕਿਹਾ 68 ਸਾਲ ਹੈ, ਤੇ ਹੁਣ 70 ਕਰ ਰਹੇ ਨੇ, ਜਾਂ 70 ਹੈ ਜਾਂ 68 ਜਿੰਨੀ ਵੀ ਉਹਨਾਂ ਦੀ ਏਜ ਹੈ, ਉਹਦੇ 3 ਸਾਲ ਦਾ ਜਾਂ 2 ਸਾਲ ਦਾ ਇਜ਼ਾਫਾ ਹੋਣਾ। ਜਿਹੜੇ ਜਸਟਿਸ ਅਮੀਨੁਦੀਨ ਖਾਨ ਸਾਹਿਬ ਨੇ ਇਸ ਵਕਤ ਕਨਸਟੀਟਿਊਸ਼ਨਲ ਬੈਂਚ ਨੂੰ ਹੈੱਡ ਕਰ ਰਹੇ ਨੇ, ਉਹ ਰਿਟਾਇਰਡ ਹੋ ਜਾਣਾ ਉਹਨਾਂ ਨੇ, ਅਗਰ ਅਮੈਂਡਮੈਂਟ ਮਨਜ਼ੂਰ ਹੁੰਦੀ ਹੈ। ਤੇ ਇਹੋ ਹੀ ਹੈਗਾ ਕਿ ਉਹ ਫੈਡਰਲ ਜਿਹੜੀ ਕੋਰਟ ਹੈਗੀ ਹੈ, ਕਨਸਟੀਟਿਊਸ਼ਨਲ ਕੋਰਟ, ਉਹਨੂੰ ਹੈੱਡ ਕਰਨਗੇ। ਤੇ ਮੇ ਬੀ ਪਿੱਛੇ ਗੌਰਮੈਂਟ ਨੂੰ, ਕਿਉਂਕਿ ਇੱਕ ਦੇਖਣਾ ਹੁੰਦਾ ਨਾ ਕਿ ਇਸ ਸਿਸਟਮ ਦੇ ਨਾਲ ਔਰ ਇਸ ਸਟੇਕ ਦੇ ਨਾਲ ਕਿੰਨੇ ਕੁ ਹਮਾਹੰਗੀ ਦੇ ਨਾਲ ਕੰਮ ਹੋ ਰਿਹਾ, ਹਰ ਗੌਰਮੈਂਟ ਵੀ ਚਾਹੇਗੀ ਤੇ ਐਗਜ਼ੈਕਟਿਵ ਵੀ। ਤੇ ਇਹਦੇ ਜਿਹੜੇ ਚ ਸਭ ਦੂਸਰੇ ਪਹਿਲੂ ਨੇ, ਤੇ ਚਲੋ ਇੱਕ ਪਿਓਰਲੀ ਆਈਨੀ ਜਿਹੜੀ ਕੋਰਟ ਹੈ ਉਹਦੇ ਹਵਾਲੇ ਨਾਲ ਹੋ ਗਿਆ, ਤੇ ਇਸ ਤਰਮੀਮ 'ਚ ਹੋਰ ਵੀ ਤਾਂ ਬਹੁਤ ਕੁਝ ਅਸੀਂ ਦੇਖ ਰਹੇ ਹਾਂ। ਹੋਰ ਮਸਲਨ ਦੱਸੋ। ਮਸਲੇ ਇੱਕ ਤੇ ਫੀਲਡ ਮਾਰਸ਼ਲ ਦੀ ਜਿਹੜਾ ਉਹਨਾਂ ਨੂੰ ਵੀ ਕਹਿ ਰਹੇ ਨੇ ਕਿ ਕੋਈ ਇਖਤਿਆਰਾਤ, ਆਈਨੀ ਇਖਤਿਆਰਾਤ ਦੇ ਰਹੇ ਨੇ, ਤੇ ਆਈਨੀ ਇਖਤਿਆਰਾਤ ਇੱਕ ਤੇ ਕਹਿ ਰਹੇ ਨੇ, ਦੂਸਰਾ ਫਿਰ ਐਵੇਂ ਕਿ ਤਾਹਿਆਤ ਫੀਲਡ ਮਾਰਸ਼ਲ ਉਹਨਾਂ ਨੂੰ ਡਿਕਲੇਅਰ ਕਰਨਾ। ਤੇ ਇਹਦੇ ਇਲਾਵਾ ਫਿਰ ਐਨਐਫਸੀ ਦੀ ਵੀ ਅਸੀਂ ਗੱਲਾਂ ਸੁਣ ਰਹੇ ਹਾਂ ਕਿ ਉਹ ਕਹਿ ਰਹੇ ਨੇ ਜੀ 18ਵੀਂ ਤਰਮੀਮ ਨੂੰ ਅੰਡੂ ਕਰਨ ਦੀ ਕੋਸ਼ਿਸ਼ ਕੀ ਜਾ ਰਹੀ ਹੈ। ਇਖਤਿਆਰਾਤ ਜਿਹੜੇ ਨੇ ਉਹ ਸੂਬਿਆਂ ਕੋਲ ਲੈਣ ਦਾ ਹੋ ਰਿਹਾ, ਕਿ ਜਿਹਦੇ 'ਚ ਤਾਲੀਮ ਹੈ, ਪਾਪੂਲੇਸ਼ਨ ਹੈ, ਹੈਲਥ ਦੇ ਬਾਰੇ 'ਚ ਵੀ ਹੋ ਰਿਹਾ ਕਿ ਉਹ ਵੀ ਵਫਾਕ ਆਪਣੇ ਕੋਲ ਦੁਬਾਰਾ ਤੋਂ ਕਰਨਾ ਚਾਹ ਰਹੇ। ਤੇ ਇਹ ਚੀਜ਼ਾਂ ਵੀ ਤਾਂ ਚੋਈ ਸਾਹਿਬ ਇਹਦੇ 'ਚ ਬੜੀਆਂ ਅਹਿਮ ਨੇ। ਦੇਖੋ ਕਾਮਰੇ ਸਾਹਿਬ, ਤੁਸੀਂ ਇੱਕੋ ਹੀ ਸਾਹ ਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਪੁੱਛ ਲਈਆਂ ਨੇ, ਤੇ ਹਰ ਗੱਲ ਜਿਹੜੀ ਹੈ ਉਹ ਆਪਣੇ ਅੰਦਰ ਇੱਕ ਬੜਾ ਵੱਡਾ ਰੱਖਦੀ ਹੈ, ਬੜਾ ਤਵੀਲ ਹੈ। ਸਿਰਫ ਇਹ ਕੀਤਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਵੀ ਨਾਲ ਹੀ ਕਵਰ ਕਰ ਲਈਏ। ਤੁਹਾਨੂੰ ਉਹਦੇ 'ਚ ਕੁਝ ਚੀਜ਼ਾਂ ਜਿਹੜੀਆਂ ਨੇ ਉਹੀ ਜਿਹੜੀਆਂ ਮੋਟੀਆਂ ਗੱਲਾਂ, ਜਾਂ ਚੀਦਾ ਕਹਿ ਲਓ, ਜਾਂ ਚੋਨੀਆਂ ਗੱਲਾਂ ਕਹਿ ਲਓ। ਨਹੀਂ, ਅਸੀਂ ਤਾਂ ਗੂੜੀ ਗੱਲ ਗੂੜੀ ਗੱਲ ਵੀ ਕਹਿ ਲਓ, ਬਲਕਿ ਹੈ ਹੀ ਗੂੜੀ ਗੱਲ ਇਹ ਵਾਲੀ। ਤੇ ਉਹਦੇ 'ਚ ਦੇਖੋ ਜਿਹੜੀ ਕਮਾਂਡ ਦੇ ਹਵਾਲੇ ਦੇ ਨਾਲ ਜੋ ਕੁਛ ਤਰਾਮੀਮ ਨੇ, ਨਾਟ ਫੀਲਡ ਮਾਰਸ਼ਲ। ਸਾਡੇ ਤਜ਼ੀਆਕਾਰਾਂ ਨੂੰ ਸ਼ਾਇਦ ਜ਼ਿਆਦਾ ਸ਼ੌਕ ਹੈ ਨਾ, ਉਹਨਾਂ ਨੂੰ ਫੀਲਡ ਮਾਰਸ਼ਲ ਦੇ ਨਾਲ। ਫੀਲਡ ਮਾਰਸ਼ਲ ਇਜ਼ ਐਨ ਰੈਂਕ, ਇੱਕ ਇਜ਼ਾਜ਼ ਹੈ। ਤੇ
ਜਿਹੜੀ ਤਰਮੀਮ ਹੋਣੀ ਹੈ ਉਹ ਕਮਾਂਡ ਐਂਡ ਕੰਟਰੋਲ ਦੇ ਹਵਾਲੇ ਨਾਲ ਹੋਣੀ, ਯਾਨੀ ਜਿਹੜੀ ਆਰਮਡ ਫੋਰਸਿਸ ਦੀ ਕਮਾਂਡ ਔਰ ਕੰਟਰੋਲ ਦਾ ਇੱਕ ਸਿਸਟਮ ਡਿਵੈਲਪ ਕਰਨ ਦੇ ਵਾਸਤੇ ਉਹ ਹੋਣਾ ਹੈ। ਔਰ ਮੇਰਾ ਖਿਆਲ ਹੈ ਕਿ ਜਿਹੜੀ ਖਾਸ ਤੌਰ ਦੇ ਉੱਤੇ ਆ ਜਿਹੜੀ ਪਿੱਛੇ ਸਾਡੀ 3 ਦਿਨ ਦੀ ਇੰਡੀਆ ਦੇ ਨਾਲ ਜਿਹੜੀ ਲੜਾਈ ਹੋਈ ਹੈ ਉਹਦੇ ਅੰਦਰ ਕੁਝ ਲੂਪ ਹੋਲਸ ਕਮਾਂਡ ਦੇ ਹਵਾਲੇ ਨਾਲ ਮੇਰਾ ਖਿਆਲ ਹੈ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਉਹਨਾਂ ਨੂੰ ਜਾਂ ਇਹ ਬਹੁਤ ਪਹਿਲੇ ਤੋਂ ਇਹ ਇੱਕ ਚਲੀ ਆ ਰਹੀ ਹੈ, ਕੋਈ ਨਵੀਂ ਗੱਲ ਨਹੀਂ ਹੈ। ਔਰ ਜੈਸੇ ਜਿਵੇਂ ਜਿਵੇਂ ਚੀਜ਼ਾਂ ਅੱਗੇ ਵੱਧਦੀਆਂ ਨੇ ਤਾਂ ਆਰਮਡ ਫੋਰਸਿਸ ਨੂੰ ਉਸ ਹਵਾਲੇ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰਨਾ ਪੈਂਦਾ ਜ਼ਿੰਦਗੀ ਦੇ ਹਰ ਸ਼ੋਬੇ ਨੂੰ, ਕਿਉਂਕਿ ਵਕਤ ਅੱਗੇ ਜਾ ਰਿਹਾ, ਪਿੱਛੇ ਨਹੀਂ ਹਟ ਰਿਹਾ। ਨਵੇਂ ਮਸਾਇਲ ਆ ਰਹੇ ਨੇ, ਨਵੀਆਂ ਚੀਜ਼ਾਂ ਆ ਰਹੀਆਂ ਨੇ, ਜੰਗਾਂ ਦੇ ਤਰੀਕੇ ਬਦਲ ਗਏ ਨੇ, ਇੱਕ ਦੂਸਰੇ ਨਾਲ ਜਿਹੜਾ ਜੈਲ ਇਨ ਹੋਣਾ ਔਰ ਇੱਕ ਦੂਸਰੇ ਦੀ ਕਮਾਂਡ ਨੂੰ ਲੈਣਾ ਇਹ ਵੀ ਬੜਾ ਜ਼ਰੂਰੀ ਹੋ ਗਿਆ। ਦੂਸਰਾ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਇਸ ਵਕਤ ਉਹ ਸਭ ਤੋਂ ਜ਼ਿਆਦਾ ਇਸ ਏਰੀਆ ਦੇ ਬਲਕਿ ਏਸ਼ੀਆ ਦੀ ਜਿਹੜੀ ਇੱਕ ਐਸੀ ਆਰਮੀ ਦੇ ਵਿੱਚ ਉਹ ਹੈ ਵੇ ਜਿਹੜੀ ਮੁਸਲਸਲ ਹਾਲਤ ਜੰਗ ਦੇ ਵਿੱਚ ਔਰ ਮੁਸਲਸਲ ਜੰਗ ਲੜ ਰਹੀ ਹੈ। ਆ ਕਈ ਦਹਾਈਆਂ ਤੋਂ ਇੱਕ ਮਹਾਸਤੇ ਤੇ ਨਹੀਂ ਨਾ ਲੜ ਰਹੀ, ਇੰਡੀਆ ਦੇ ਨਾਲ ਵੀ ਉਹ ਲੜ ਰਹੀ ਹੈ, ਅਫਗਾਨਿਸਤਾਨ ਦੇ ਨਾਲ ਵੀ ਲੜ ਰਹੀ ਹੈ, ਈਰਾਨ ਦੇ ਹਵਾਲੇ ਨਾਲ ਵੀ ਮਸਾਇਲ ਨੇ, ਤੇ ਉਧਰ ਯਾਨੀ ਇੱਕ ਐਸਾ ਇਹ ਆਰਮੀ ਬਣ ਗਈ ਹੈ ਜਿਹੜੀ ਇੱਕ ਹਰ ਵਕਤ ਉਹਨੂੰ ਇੰਗੇਜਮੈਂਟ ਦਾ ਸਾਹਮਣਾ ਅੱਜ ਦੱਸੇ ਅਸੀਂ ਕਹਿੰਦੇ ਕਿ ਬੈਟਲ ਹਾਰਡਨ ਆਰਮੀ ਸਾਡੀ ਤੇ ਉਹ ਇਸ ਵਾਸਤੇ ਤੇ ਇਸ ਲੜਾਈ ਦੇ ਵਿੱਚ ਕੁਝ ਚੀਜ਼ਾਂ ਉਹ ਸਾਹਮਣੇ ਆਈਆਂ। ਇਹ ਜਿਸਲੇ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਦੇ ਦੌਰ ਦੇ ਵਿੱਚ ਵੀ ਇਹ ਚੀਜ਼ਾਂ ਕੁਝ ਸਾਹਮਣੇ ਆਈਆਂ ਸਨ ਤੇ ਜੁਆਇੰਟ ਚੇਅਰਮੈਨ ਸਟਾਫ ਕਮੇਟੀ ਬਣੀ ਸੀ। ਉਹਦਾ ਮਕਸਦ ਇਹੋ ਹੀ ਸੀ ਕਿ ਸਾਰੇ ਸਰਵਿਸਿਜ਼ ਚੀਫ ਜਿਹੜੇ ਨੇ ਨਾ ਉਹ ਇੱਕ ਜਗ੍ਹਾ ਦੇ ਉੱਤੇ ਬੈਠਣ ਤੇ ਉਹਨਾਂ ਦਾ ਇਜਲਾਸ ਹੋਵੇ ਤੇ ਉਹ ਇੱਕ ਦੂਸਰੇ ਦੇ ਨਾਲ ਚੀਜ਼ਾਂ ਨੂੰ ਸ਼ੇਅਰ ਹੋਵੇ, ਪਤਾ ਚੱਲੇ ਕਿ ਕਿਸ ਤਰੀਕੇ ਦੇ ਨਾਲ ਇਹ ਕੰਮ ਹੋਣੇ ਨੇ। ਤੇ ਹੁਣ ਕੁਝ ਜ਼ਾਹਰ ਦੁਨੀਆ ਅੱਗੇ ਚਲੇਗੀ, ਮਾਮਲਾਤ ਬਹੁਤ ਅੱਗੇ, ਵਾਰਫੇਅਰ ਦੀ ਪੋਜੀਸ਼ਨ ਹੋਰ ਹੋ ਗਈ ਤੇ ਹੁਣ ਇਹ ਕਮਾਂਡ ਐਂਡ ਕੰਟਰੋਲ ਸਿਸਟਮ ਨੂੰ ਸਟਰੈਂਥਨ ਕਰਨ ਵਾਸਤੇ ਤਾਂ ਕਿ ਜਿਹੜੀਆਂ ਸਾਡੀਆਂ ਤਿੰਨੋਂ ਫੋਰਸਿਸ ਨੇ, ਪਾਕਿਸਤਾਨ ਨੇਵੀ ਹੈ, ਪਾਕਿਸਤਾਨ 에ਅਰ ਫੋਰਸ ਹੈ, ਪਾਕਿਸਤਾਨ ਬਰਰੀ ਫੌਜ ਹੈ, ਜਿਨ੍ਹਾਂ ਦਾ ਇਹਨਾਂ ਦੇ ਦਰਮਿਆਨ ਇੱਕ ਬਿਹਤਰ ਕੋਆਰਡੀਨੇਸ਼ਨ ਵਾਸਤੇ ਔਰ ਐਟ ਏ ਟਾਈਮ ਜਿਹੜੀ ਸਾਡੀ ਵਾਰ ਮਸ਼ੀਨ ਹੈ ਉਹਨੂੰ ਬਰ ਵਕਤ ਔਰ ਐਟ ਏ ਟਾਈਮ ਸਾਰੀ ਵਾਰ ਮਸ਼ੀਨ ਨੂੰ ਹਰਕਤ 'ਚ ਦੇਣ ਵਾਸਤੇ। ਦੇਖੋ ਨਾ ਕਿ ਵਾਰ ਮਸ਼ੀਨ ਦੇ ਉੱਤੇ ਬਾਅਦ ਕਾ ਤੁਹਾਨੂੰ ਐਸੀ ਸਿਚੁਏਸ਼ਨ ਆ ਜਾਂਦੀ ਹੈ ਕਿ ਜਿੱਥੇ ਬਯਕ ਵਕਤ ਪੂਰੀ ਵਾਰ ਮਸ਼ੀਨ ਨੂੰ ਹਰਕਤ 'ਚ ਆਉਣਾ ਚਾਹੁੰਦਾ ਹੈ, ਯਾਨੀ ਫਜ਼ਾਈਆ ਨੂੰ ਵੀ, ਨੇਵੀ ਨੂੰ ਵੀ, ਬਰਰੀ ਫੌਜ ਨੂੰ ਵੀ, ਸਭ ਨੂੰ ਉਹਦੇ 'ਚ ਐਟ ਏ ਟਾਈਮ ਉਹਦੇ 'ਚ ਪੋਜੀਸ਼ਨ 'ਚ ਲੈਣੀਆਂ ਪੈਂਦੀਆਂ ਤੇ ਉਸ ਪੋਜੀਸ਼ਨ ਦੇ ਵਿੱਚ ਇੱਕ ਕਮਾਂਡ ਐਂਡ ਕੰਟਰੋਲ ਸਿਸਟਮ ਔਰ ਉਹਦੇ ਤਹਿਤ ਇੱਕ ਐਸੀ ਕਮਾਂਡ ਹੋਣੀ ਚਾਹੀਦੀ ਹੈ ਕਿ ਜਿਹੜੀ ਐਟ ਏ ਟਾਈਮ ਸਾਰਿਆਂ ਨੂੰ ਉਸ ਲਈ ਉਹ ਇੰਗੇਜ ਕਰ ਸਕੇ ਔਰ ਉਹ ਲੈ ਕੇ ਚੱਲ ਸਕੇ। ਔਰ ਇਹ ਮੇਰਾ ਖਿਆਲ ਹੈ ਕਿ ਇੱਕ ਅੱਛੀ ਗੱਲ ਹੈ, ਇਹਦੇ 'ਚ ਕੋਈ ਕਿਸੇ ਪਾਰਟੀ ਨੇ ਕੋਈ ਮੁਖਾਲਫਤ ਵੀ ਨਹੀਂ ਕੀਤੀ। ਹੁਣ ਅੱਗੇ ਕਿਉਂਕਿ ਫੀਲਡ ਮਾਰਸ਼ਲ ਸਾਹਿਬ ਜਨਰਲ ਆਸਮ ਮੁਨੀਰ ਨੇ ਤਾਂ ਜਿੰਨੇ ਵੀ ਤਜ਼ੀਏ ਹੋ ਰਹੇ ਨੇ ਤੇ ਉਹਨਾਂ ਦੀ ਜ਼ਾਤ ਨੂੰ ਅੱਗੇ ਰੱਖ ਕੇ ਉਹ ਹੋ ਰਹੇ ਨੇ। ਹਾਲਾਂਕਿ ਇਹ ਜਿਹੜੀ ਕਮਾਂਡ ਹੋਣੀ ਉਹਦੇ 'ਚ ਚਾਹੇ ਜਨਰਲ ਸਾਹਿਬ ਉਸ ਨੂੰ ਉਸ ਦੇ ਉੱਤੇ ਹੈਡ ਕਰਨ, ਲੇਕਿਨ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੂਸਰਿਆਂ ਨੇ ਵੀ ਤਾਂ ਕਰਨਾ ਹੈ ਨਾ। ਅਸਲ ਮਸਲਾ ਤੇ ਪਾਕ ਫੌਜ ਦੀ ਐਫੀਸ਼ੀਐਂਸੀ ਨੂੰ, ਯਾਨੀ ਤੁਸੀਂ ਸਮਝਦੇ ਨੂੰ ਮਜ਼ਬੂਤ ਕਰਨ ਵਾਸਤੇ ਔਰ ਜਿਸ ਤਰ੍ਹਾਂ ਦੇ ਸਾਨੂੰ ਚੈਲੰਜ ਦਾ ਸਾਹਮਣਾ ਉਹਦੇ ਚ ਨੂੰ ਬਿਹਤਰ ਅੰਦਾਜ਼ ਚ ਕਮਾਂਡ ਨੂੰ ਬਿਹਤਰ ਕਰਨਾ। ਮੈਂ ਬਿਲਕੁਲ ਸਮਝਣਾ। ਜਾਂ ਤੇ ਤੁਸੀਂ ਅਗਰ ਬੈਠੇ ਹੋ ਮੇਰੇ ਕੋਲ ਇੱਥੇ ਬੈਠੇ ਹੋ, ਅਗਰ ਮੈਂ ਜਿਹੜੀ ਗੱਲ ਸਮਝ ਰਹੇ ਹੋ ਤੁਸੀਂ ਇਹਦੇ ਅੰਦਰ ਕੋਈ ਲੂਪ ਹੋਲ ਸਮਝਦੇ ਹੋ ਤੇ ਤੁਸੀਂ ਮੈਨੂੰ ਦੱਸੋ ਕਿ ਕਿਆ ਪਾਕਿਸਤਾਨ ਇਸ ਵਕਤ ਇੱਕ ਐਸੇ ਖਿੱਤੇ 'ਚ ਨਹੀਂ ਮੌਜੂਦ? ਬਿਲਕੁਲ ਤੁਹਾਡੀ ਹੈ ਨਾ ਸਾਰੇ ਨਾਲ। ਜੇ ਤੁਸੀਂ ਮੰਨ ਗਏ ਤੇ ਬਾਕੀਆਂ ਨੂੰ ਵੀ ਮੰਨ ਜਾਣਾ। ਮੈਨੂੰ ਕਈ ਦਹਾਈਆਂ ਤੁਸੀਂ ਜਿਹੜਾ ਉਹ ਹਾਲਤ ਜੰਗ ਦੇ ਵਿੱਚ ਤੁਸੀਂ ਤੇ 18ਵੀਂ ਤਰਮੀਮ ਨੂੰ ਵੀ ਛੇੜ ਰਹੇ ਹੋ। ਦੇਖੋ 18ਵੀਂ ਤਰਮੀਮ ਦੇ ਵਿੱਚ ਹੀ ਇਹ ਚੀਜ਼ਾਂ ਐਡ ਹੋਣੀਆਂ ਨੇ ਨਾ। ਦੇਖੋ 18ਵੀਂ ਤਰਮੀਮ ਜਿਹੜੀ ਸੀ ਉਹ ਕੋਈ ਇੱਕ ਆਰਟੀਕਲ ਥੋੜਾ, ਉਹ ਵੀ ਇੱਕ ਪੈਕੇਜ ਸੀ ਸਾਰਾ, ਠੀਕ ਹੈ। ਤੇ ਉਸ ਪੈਕੇਜ ਦੇ ਵਿੱਚ ਜਿਹੜਾ ਪੂਰਾ ਸਾਡੇ ਕੋਲ ਕਨਸਟੀਟਿਊਸ਼ਨ ਹੈ, ਜਿਹੜੇ ਉਹਦੇ ਅੰਦਰ ਕੁਝ ਆਰਟੀਕਲ ਮੌਜੂਦ ਨੇ, ਕੁਝ ਜਿਹੜੇ ਬਾਹਰ ਮੌਜੂਦ ਨੇ। ਤੇ ਹੁਣ 26ਵੀਂ ਤਰਮੀਮ ਵੀ ਇੱਕ ਪੈਕੇਜ ਸੀ। ਹੁਣ 26ਵੀਂ ਤਰਮੀਮ ਤੋਂ ਅੱਗੇ 17ਵੀਂ ਤਰਮੀਮ ਵੀ ਇੱਕ ਪੈਕੇਜ ਦੀ ਸ਼ਕਲ 'ਚ ਆ ਰਹੀ ਹੈ। ਇਹਦੇ 'ਚ ਕੋਈ ਇੱਕ ਸ਼ਿਕ ਜਾਂ ਇੱਕ ਆਰਟੀਕਲ ਜਾਂ ਇੱਕ ਜ਼ੈਲੀ ਸ਼ਿਕ ਨਹੀਂ ਹੈ। ਇਹਦੇ 'ਚ ਮੁਖਤਲਿਫ ਸ਼ਿਕਾਂ ਨੇ, ਜਿਹਦੇ ਵਿੱਚ 18ਵੀਂ ਤਰਮੀਮ ਦੇ ਹਵਾਲੇ ਨਾਲ NFC ਅਵਾਰਡ ਦਾ ਜਿਹੜਾ ਇੱਕ ਸੀ ਜਾਂ ਸੂਬਾਈ ਖੁਦ ਮੁਖਤਾਰੀ ਦੇ ਹਵਾਲੇ ਨਾਲ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਸੀ, ਉਹਦੇ ਹਵਾਲੇ ਨਾਲ ਉਹਦੇ 'ਚ ਪੀਪਲਸ ਪਾਰਟੀ ਦੇ ਤਹਫਜ਼ਾਤ ਨੇ। ਔਰ ਉਹ ਤਹਫਜ਼ਾਤ ਮੇਰਾ ਖਿਆਲ ਹੈ ਕਿ ਅਗਰ ਕਿਸੇ ਪਾਰਟੀ ਨੂੰ ਹੈ, ਪਾਰਲੀਮਾਨੀ ਪਾਰਟੀ ਨੂੰ, ਉਹ ਆਪਣੇ ਤਹਫਜ਼ਾਤ ਜ਼ਰੂਰ ਦੱਸਣੇ ਵੀ ਚਾਹੀਦੇ ਨੇ। ਦੇਖੋ ਨਾ ਕਿ ਮਸਵਦਾ ਤਿਆਰ ਹੋਇਆ,
ਉਹ ਕੋਈ ਹਤਮੀ ਸ਼ਕਲ ਤੇ ਨਹੀਂ ਹੈ ਨਾ। ਮਸਵਦਾ ਤਿਆਰ ਹੋਇਆ, ਕਮੇਟੀ ਨੇ ਮਸਵਦਾ ਬਣਾਇਆ, ਉਹਦੇ ਚ ਲੈਜਿਸਲੇਚਰ ਸਨ ਜਾਂ ਜਿੰਨੇ ਵੀ ਆਇਨ ਦੇ ਮਾਹਿਰ ਸਨ, ਉਹਨਾਂ ਨੇ ਉਸ ਹਿਸਾਬ ਨਾਲ ਉਹ ਤਰਮੀਮ ਦੇ ਵਿੱਚ ਆਰਟੀਕਲ ਕਰ ਦਿੱਤੇ। ਹੁਣ ਉਹਨਾਂ ਨੂੰ ਲੈ ਕੇ ਪੀਪਲਸ ਪਾਰਟੀ ਅਗਰ ਬੈਠ ਰਹੀ ਹੈ ਔਰ ਉਹ ਆਪਣੇ ਤਹਫੁਜ਼ ਕਰ ਰਹੀ ਹੈ ਤੇ ਇੱਕ ਅੱਛੀ ਗੱਲ ਹੈ। ਪਾਰਟੀ ਛੋਟੀ ਪਾਰਟੀ ਨਹੀਂ ਹੈ ਪਾਕਿਸਤਾਨ ਦੀ, ਔਰ ਬਹੁਤ ਵੱਡੀ ਪਾਰਟੀ ਹੈ, ਇਸ ਸਿਸਟਮ ਦੀ ਇੱਕ ਵੱਡੀ ਸਟੇਕ ਹੋਲਡਰ ਹੈ। ਤੇ ਮੇਰਾ ਨਹੀਂ ਖਿਆਲ ਕਿ ਉਹ ਇਸ ਸਿਸਟਮ ਨੂੰ ਕੋਈ ਉਹਦੇ ਖਿਲਾਫ ਜਾਂ ਕੋਈ ਐਸੀ ਕਮਜ਼ੋਰ ਕਰਨ ਦਾ ਉਹ ਬਾਇਸ ਬਣੇਗੀ। ਉਹ ਉਹਦੇ ਅੰਦਰ ਇੱਕ ਅੱਛੀਆਂ ਤਰਮੀਮਾਂ ਦੇ ਵਿੱਚ ਮਜ਼ੀਦ ਜਿਹੜੀ ਲੈ ਕੇ ਆਏਗੀ ਔਰ ਅੱਛੀਆਂ ਸੁਜੈਸ਼ਨ ਉਹਨਾਂ ਨੂੰ ਲਿਆਏਗੀ ਔਰ ਮੰਨੀਆਂ ਜਾਣਗੀਆਂ। ਚਲੋ ਇਹ ਤੇ ਅੱਛੀ ਗੱਲ ਹੈ ਕਿ ਅਗਰ ਸਿਆਸੀ ਮਾਮਲਾ ਜਿਹੜੇ ਨੇ ਸਿਆਸੀ ਤਰੀਕੇ ਨਾਲ ਹੀ ਚੱਲਣ ਔਰ ਸਿਆਸੀ ਜਮਾਤਾਂ ਡਿਸਕਸ ਕਰਕੇ ਉਹਨਾਂ ਨਾਲ ਚੱਲਦੀਆਂ ਨੇ, ਤੇ ਜੇ ਸਭ ਚੁੱਕੇ ਤੁਹਾਨੂੰ ਪਤਾ ਬ੍ਰੇਕ ਦਾ ਵਕਤ ਜਿਹੜਾ ਉਹ ਬ੍ਰੇਕ ਹੌਲੀ ਹੌਲੀ ਲਾ ਸੱਜਣਾ। ਹਾਂ ਨਹੀਂ, ਹੌਲੀ ਹੌਲੀ ਲਾ ਰਹੇ ਹਾਂ ਅਸੀਂ ਬ੍ਰੇਕ। ਨਾਜ਼ਰੀਨ, ਤੁਸੀਂ ਗੱਲਾਂ ਸੁਣ ਰਹੇ ਹੋ ਇਸਲਾਮੀ ਤਰਮੀਮ ਦੇ ਹਵਾਲੇ ਨਾਲ, ਬੜੀ ਡਿਟੇਲਡ ਜਿਹੜੀ ਉਹ ਗੁਫ਼ਤਗੂ ਜਿਹੜੀ ਉਹ ਹੋਈ ਹੈ। ਤੇ ਹੁਣ ਵਕਤ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਗੱਲ ਕਰਾਂਗੇ ਕਿ ਅਫਗਾਨਿਸਤਾਨ ਦੇ ਨਾਲ ਜਿਹੜੇ ਸਾਡੇ ਮੁਜ਼ਾਕਰਾਤ ਚੱਲ ਰਹੇ ਨੇ ਉਹਨਾਂ ਚੋਂ ਕੀ ਨਿਕਲੇਗਾ ਜਾਂ ਕੀ ਹੋਏਗਾ, ਸਿਚੁਏਸ਼ਨ ਕਿਸ ਤਰਫ ਨੂੰ ਜਾਏਗੀ। ਇੱਕ ਵਾਰੀ ਫਿਰ ਜੀ ਆਇਆਂ ਨੂੰ। ਤੇ ਹੁਣ ਗੱਲ ਕਰ ਰਹੇ ਹਾਂ ਪਾਕ ਅਫਗਾਨ ਮੁਜ਼ਾਕਰਾਤ ਜਿਹੜੇ ਚੱਲ ਰਹੇ ਉਹਨਾਂ ਦੇ ਹਵਾਲੇ ਨਾਲ। ਤੇ ਚੋਇਸ ਸਾਹਿਬ ਇਹ ਦੱਸੋ ਕਿ ਇਹ ਮੁਜ਼ਾਕਰਾਤ ਵੀ ਅਸੀਂ ਸੁਣ ਰਹੇ ਹਾਂ, ਠੀਕ ਹੈ, ਔਰ ਅਸੀਂ ਜੰਗ ਦੀ ਆਵਾਜ਼ਾਂ ਵੀ ਸੁਣ ਰਹੇ ਹਾਂ। ਫਿਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸਰਹੱਦਾਂ 'ਤੇ ਕੋਈ ਲੜਾਈ ਨਹੀਂ ਹੈਗੀ, ਲੇਕਿਨ ਅਸੀਂ ਵੇਖ ਰਹੇ ਹਾਂ ਕਿ ਦਹਿਸ਼ਤਗਰਦੀ ਵੀ ਹੋ ਰਹੀ ਹੈ। ਤੇ ਹੁਣ ਸਭ ਦੀਆਂ ਨਜ਼ਰਾਂ ਇਸਤਾਨਬੁਲ ਵੱਲ ਲੱਗੀਆਂ ਨੇ। ਤੇ ਇੱਕ ਮਤਲਬ ਕੀ ਨਿਕਲਣਾ ਇਹਦੇ ਚੋਂ? ਇਹਦੇ ਚੋਂ ਸਾਡੇ ਪੰਜਾਬੀ 'ਚ ਕਹਿੰਦੇ ਨੇ ਨਾ, ਖਿੱਦੂ ਭੋਲੋਗੇ ਤੇ ਲੀਰਾਂ ਹੀ ਨਿਕਲਣੀਆਂ। ਅੱਛਾ, ਠੀਕ ਹੈ ਨਾ ਜੀ, ਇਹ ਸਾਡਾ ਇੱਕ ਮੁਹਾਵਰਾ ਹੈ। ਤੇ ਤੁਸੀਂ ਇਹ ਚੰਗਾ ਕੀਤਾ ਇਹ ਵੀ ਗੱਲ ਪੁੱਛ ਲਈ ਹੈ। ਤੇ ਉਹ ਕਹਿੰਦੇ ਨੇ ਨਾ, ਜੰਗ ਤੇ ਮੁਹੱਬਤ ਵਿੱਚ ਸਭ ਕੁਝ ਜਾਇਜ਼। ਸਹੀ, ਇੱਥੇ ਵੀ ਜੰਗ ਵੀ ਲੱਗੀ ਹੈ ਤੇ ਅਸੀਂ ਗੱਲਬਾਤ ਵੀ ਕਰ ਰਹੇ ਹਾਂ ਤੇ ਮੁਹੱਬਤ ਵੀ ਹੈ ਸਾਡੀ। ਅਸੀਂ ਕਹਿ ਰਹੇ ਹਾਂ ਕਿ ਯਾਰ ਬਾਜ਼ ਆ ਜਾ, ਬੰਦਾ ਬਣ ਜਾ, ਨਾ ਤੰਗ ਕਰ। ਅਸੀਂ ਤਾਂ ਮੁਹੱਬਤ ਦੀ ਜ਼ੁਬਾਨ ਹੀ ਬੋਲ ਰਹੇ ਹਾਂ। ਵੈਸੇ ਅਸੀਂ ਉਹਨੂੰ ਸਮਝਾ ਰਹੇ ਹਾਂ ਕਿ ਯਾਰ ਨਾ ਕਰ, ਤੂੰ ਜਵਾਨ ਹੋ ਗਿਆ, ਵੱਡਾ ਹੋ ਗਿਆ। ਲੋਕ ਜਿਹੜੇ ਨੇ ਨਾ ਉਹਨੂੰ ਕਹਿੰਦੇ ਨੇ ਕਿ ਤੂੰ ਐਡਾ ਵੱਡਾ ਹੋ ਕੇ ਵੀ ਬੇਵਕੂਫੀਆਂ ਦੇ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਂਦਾ। ਤੇ ਨਾਲੇ ਵੱਡਾ ਵੀ ਸਾਡੇ ਨਾਲ ਹੀ ਹੋਇਆ ਹੈ। ਸਾਡੇ ਵੱਡਾ ਤਾਂ ਹੀ ਅਸੀਂ ਕਹਿੰਦੇ ਨੇ ਕਿ ਯਾਰ ਤੂੰ ਬਾਜ਼ ਆ ਜਾ, ਐਵੇਂ ਬਾਅਦ ਚ ਤੈਨੂੰ ਜਦੋਂ ਕੰਨਾਂ ਤੇ ਰੱਖਾਂਗੇ ਤੇ ਫਿਰ ਰੋਂਦਾ ਫਿਰੇਗਾ, ਤੇ ਬਿਹਤਰ ਨਾ ਕਰ। ਸਹੀ। ਤੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜੇ ਵਿਗੜੇ ਹੁੰਦੇ ਨੇ ਨਾ ਉਹ ਠੀਕ ਹੋ ਜਾਣ। ਤੇ ਅਫਗਾਨ ਜਿਹੜੀ ਇਸ ਵੇਲੇ ਕਿਆਦਤ ਹੈ ਉਹ ਵਿਗੜੀ ਹੋਈ ਹੈ। ਉਹਦੀ ਵਜ੍ਹਾ ਹੈਗੀ ਹੈ ਕਿ ਉਹ ਇੱਕ ਜੰਗੀ ਜਥਾ ਹੈ, ਯਾਨੀ ਇੱਕ ਜਿਵੇਂ ਇੱਕ ਬੈਂਡਿਟ ਨਹੀਂ ਹੁੰਦੇ, ਬੈਂਡਸ ਨੇ, ਜਿਵੇਂ ਸਾਡੇ ਕੱਚੇ ਦੇ ਡਾਕੂ ਤੇ ਪੱਕੇ ਦੇ ਡਾਕੂ, ਇਸ ਟਾਈਪ ਦੇ ਅਪਰੋਚ ਜਾਂ ਸੋਚ। ਸਹੀ। ਤੇ ਉਹ ਉਹਨਾਂ ਲੋਕਾਂ ਦੀ ਜਿਹੜੇ ਇਸ ਵੇਲੇ ਇਕਤਦਾਰ ਦੇ ਵਿੱਚ ਆ ਗਏ ਨੇ, ਉਹਨਾਂ ਦੀ ਪੋਲੀਟੀਕਲ ਤਰਬੀਅਤ ਤੇ ਹੈ ਕੋਈ ਨਹੀਂ। ਇੱਕ ਸਿਆਸੀ ਤਰਬੀਅਤ ਹੁੰਦੀ ਹੈ ਨਾ, ਜਿਹੜੀ ਚੀਜ਼ਾਂ ਨੂੰ ਤੁਹਾਨੂੰ ਜ਼ਿੰਮੇਦਾਰੀ ਦਾ ਅਹਿਸਾਸ ਦਿਲਾਉਂਦੀ ਹੈ। ਤੁਹਾਡੇ ਨਾਲ ਇੱਕ ਜਿਹੜੇ ਬੰਦੇ ਨਾਲ ਤੁਸੀਂ ਇੰਗੇਜ ਹੋ, ਮੁਜ਼ਾਕਰਾਤ ਕਰ ਰਹੇ ਹੋ, ਤੁਹਾਨੂੰ ਉਹਨਾਂ ਦੀ ਰਿਸਪੈਕਟ ਦਿੰਦੀ ਹੈ ਕਿ ਵੀ ਅਸੀਂ ਇਹਨਾਂ ਦੇ ਨਾਲ ਕੁਝ ਮਾਮਲਾਤ ਕਰਨਾ। ਸਹੀ। ਦੂਸਰਾ, ਤੁਸੀਂ ਆਪਣੇ ਮੁਲਕ ਦੇ ਹਵਾਲੇ ਨਾਲ ਵੀ ਸੋਚਦੇ ਹੋ, ਯਾਰ ਸਾਡਾ ਮੁਲਕ ਹੈਗਾ, ਸਾਡੇ ਲੋਕ ਨੇ, ਸਾਡੀ ਆਵਾਮ ਹੈ, ਤੇ ਅਸੀਂ ਉਹਨਾਂ ਦੀ ਤਰੱਕੀ ਕਰਨੀ ਹੈ, ਅਸੀਂ ਉਹਨਾਂ ਨੂੰ ਤਹਫੁਜ਼ ਦੇਣਾ, ਅਸੀਂ ਸਾਨੂੰ ਅਮਨ ਚਾਹੀਦਾ, ਤੇ ਅਸੀਂ ਕੁਝ ਚੀਜ਼ਾਂ ਨੂੰ ਲੈ ਕੇ ਚੱਲਣਾ, ਜਿਹੜਾ ਇੱਕ ਅਸੂਲ ਹੁੰਦਾ ਹੈ ਮੁਲਕਾਂ ਦਾ, ਜ਼ਿੰਮੇਦਾਰ ਗਵਰਨਮੈਂਟਾਂ ਦਾ। ਤੇ ਉਹ ਇੱਕ ਸਿਆਸੀ ਤੌਰ ਤੇ ਉੱਤੇ ਨਾ ਹੀ ਉਹ ਪੋਲੀਟੀਕਲ ਪਾਰਟੀ ਹੈ, ਨਾ ਹੀ ਉਹ ਅਫਗਾਨਿਸਤਾਨ 'ਚ ਉਹਨੇ ਕੋਈ ਸਿਆਸਤ ਕੀਤੀ ਹੈ। ਉਹ ਇੱਕ ਗੁਰੀਲਾ ਵਾਰ ਲੜਦੇ ਰਹੇ ਨੇ। ਗੁਰੀਲਾ ਵਾਰ ਵੀ ਇਸ ਸ਼ਕਲ 'ਚ ਲੜਦੇ ਰਹੇ ਨੇ ਕਿ ਉਹਨਾਂ ਨੂੰ ਮੁਖਤਲਿਫ ਜਿਹੜੇ ਵੱਡੀਆਂ ਕੂਵਤਾਂ ਸਨ ਉਹ ਆਪਣੇ ਮਫਾਦਾਤ ਦੇ ਤਹਿਤ ਫਾਈਨੈਂਸ ਵੀ ਕਰਦੀਆਂ ਸਨ, ਅਸਲਾ ਵੀ ਦਿੰਦੀਆਂ ਸਨ, ਇਨਫੋਰਮੇਸ਼ਨ ਵੀ ਉਹਨਾਂ ਨੂੰ ਮੁਹੱਈਆ ਹੁੰਦੀਆਂ ਸਨ। ਉਹ ਤਾਂ ਵੈਸੇ ਹਾਲੇ ਵੀ ਉਹਨਾਂ ਨੂੰ ਕਰ ਰਹੇ ਨੇ, ਉਹ ਹਾਲੇ ਵੀ ਉਹਨਾਂ ਨੂੰ ਹੁਣ, ਤੇ ਉਹ ਖੁਦ ਇੱਕ ਇਕਨੋਮੀ ਬਣ ਗਏ ਨੇ ਨਾ। ਦੇਖੋ, ਇੱਕ ਜਿੰਨੇ ਵੀ ਦੁਨੀਆ ਦੇ ਡਿਸਟਰਬ ਮੁਲਕ ਹੁੰਦੇ ਨੇ ਜਾਂ ਬ੍ਰੋਕਨ ਕੰਟਰੀਜ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਤੇ ਜਿਨ੍ਹਾਂ 'ਚ ਅਫਰੀਕਾ ਦੇ ਮੁਲਕ ਵੀ ਸ਼ਾਮਲ ਨੇ। ਹੁਣ ਅੱਜ ਕੱਲ੍ਹ ਉਹ ਸੁਡਾਨ ਵੀ ਉਸੇ ਦੇ ਵਿੱਚ ਹੀ ਆ ਗਿਆ, ਤੇ ਇਹ ਵੀ ਉਸੇ ਤਰ੍ਹਾਂ ਦੇ ਆ ਗਿਆ। ਤੇ ਇਹ ਇੱਕ ਮਈਸ਼ਤ ਇਹਨਾਂ ਦੀ ਜਿਹੜੀ ਜਿਹਦੇ ਤੇ ਕੰਮ ਕਰ ਰਹੇ ਨੇ, ਉਹ ਹੈਗੀ ਗੈਰ ਕਾਨੂੰਨੀ ਮਈਸ਼ਤ, ਜਿਹੜੀ ਕਿਸੇ ਨੈਟਵਰਕ ਦੇ ਵਿੱਚ ਨਹੀਂ ਹੈ, ਜਿਹਦਾ ਕੋਈ ਹਿਸਾਬ ਨਹੀਂ ਹੈ। ਔਰ ਦੂਸਰੀ ਗੈਰ ਕਾਨੂੰਨੀ ਤੋਂ ਇਲਾਵਾ ਉਹ ਹੈਗੀ ਮਨਸ਼ੀਆਤ ਦੇ ਉੱਤੇ ਅਸਤਵਾਰ ਹੈ, ਮਨਸ਼ੀਆਤ ਦੀ। ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਮਨਸ਼ੀਆਤ ਕਾਸ਼ਤ ਹੋ ਰਹੀ ਹੈ, ਔਰ ਉੱਥੇ ਫੈਕਟਰੀਆਂ ਨੇ, ਮਗਰ ਜਿਹਦੇ 'ਚ
ਚਰਸ ਦੀਆਂ ਮੁxtਲਿਫ ਕਿਸਮਾਂ ਤਿਆਰ ਹੁੰਦੀਆਂ ਨੇ, ਅਫੀਮ ਹੁੰਦੀ ਹੈ, ਆਇਸ ਹੁੰਦੀ ਹੈ, ਡਿਫਰੈਂਟ ਕਾਈਂਡ ਆਫ ਦੂਸਰੀਆਂ ਜਿਹੜੀਆਂ ਉਹ ਤਿਆਰ ਹੁੰਦੀਆਂ ਨੇ। ਆ ਬਲਕਿ ਅਗਲੇ ਦਿਨ ਇੱਕ ਵੀਡੀਓ ਦੇਖ ਰਹੇ ਸੀ, ਉਹਦੇ 'ਚ ਉਹਨਾਂ ਨੇ ਚਰਸ ਬਾਜ਼ਾਰ ਲਾਇਆ ਸੀ ਬਕਾਇਦਾ ਸਰੇਆਮ। ਤੁਸੀਂ ਜਲਾਲਾਬਾਦ ਵਿੱਚ ਉਹ ਵੀਲੌਗਰ ਨੇ, ਕਈ ਵੀਲੌਗ ਨੇ YouTube ਤੇ, ਤੁਸੀਂ ਖੋਲ ਕੇ ਵੇਖ ਲਓ। ਇਹ ਗੱਲ ਅਗਰ ਕਿਸੇ ਨੇ ਦੇਖਣੀ ਵੀ ਹੈ ਤੇ ਵਿਊਅਰ ਵੀ ਸਾਡਾ ਕੋਈ ਦੇਖਣਾ ਚਾਹੁੰਦਾ ਤੇ ਉਹ ਦੇਖ ਲਵੇ। ਤੇ ਉੱਥੇ ਜਿਹੜੀ ਪੋਸਟ ਹੈਗੀ ਹੈ ਉਹ ਇੰਜ ਵਿਕਦੀ ਪਈ ਹੈ ਜਿਵੇਂ ਸਾਡੇ ਇੱਥੇ ਅਕਬਰੀ ਮੰਡੀ ਦੇ ਵਿੱਚ ਲਾਹੌਰ 'ਚ ਜਾਂ ਥੋਕ ਦੀ ਮਾਰਕੀਟਾਂ ਦੇ ਵਿੱਚ ਬੋਰੀਆਂ ਦੇ ਵਿੱਚ ਬਾਹਰ ਨਹੀਂ ਰੱਖੀ ਹੁੰਦੀ, ਮਸਾਲਾ ਜਾਤ ਗੁੜ ਮਸਾਲੇ ਵਿਕਦੇ ਨੇ, ਬਦਾਮ ਵਿਕਦੇ ਨੇ, ਉਹ ਇਸ ਤਰ੍ਹਾਂ ਪਈ ਹੈ। ਠੀਕ ਹੈ, ਉੱਥੇ ਇਹਦਾ ਮਤਲਬ ਕੋਈ ਰੂਲ, ਕੋਈ ਲਾ, ਕੋਈ ਇਨਫੋਰਸਮੈਂਟ ਦੀ ਕੋਈ ਏਜੰਸੀ ਉਹਨਾਂ ਦੇ ਕੋਲ ਇਹ ਚੀਜ਼ ਉਹ ਨਹੀਂ ਹੈ। ਬਾਕੀ ਰਹਿ ਗਿਆ ਮੁਜ਼ਾਕਰਾਤ ਦੀ। ਪਾਕਿਸਤਾਨ ਵਾਸਤੇ ਮਸਲਾ ਹੈਗਾ ਕਿ ਪਾਕਿਸਤਾਨ ਇੱਕ ਆਰਗੇਨਾਈਜ਼ਡ ਸਟੇਟ ਹੈ, ਪਾਕਿਸਤਾਨ ਇੱਕ ਜ਼ਿੰਮੇਦਾਰ ਗਵਰਨਮੈਂਟ ਹੈ, ਉੱਥੇ ਇੱਕ ਆਵਾਮ ਦੇ ਵੋਟਾਂ ਨਾਲ ਬੈਠੀ ਹਕੂਮਤ ਹੈ, ਪਾਕਿਸਤਾਨ ਦੇ ਕੋਲ ਇੱਕ ਪੂਰੀ ਤਰਬੀਅਤ ਯਾਫਤਾ ਬਿਊਰੋਕ੍ਰੇਸੀ ਹੈ ਸਾਡੇ ਲੋਕਾਂ ਦੇ ਅੰਦਰ, ਇੰਜ ਹੀ ਸਾਡੀ ਇੱਕ ਆਰਮੀ ਹੈ। ਉਹਨਾਂ ਦੇ ਕੋਲ ਕੋਈ ਆਰਮੀ ਨਹੀਂ। ਸਹੀ। ਉਹਨਾਂ ਦੇ ਕੋਲ ਸਾਰੇ ਲਗੜ ਬਗੜ ਇਕੱਠੇ ਕਰਕੇ ਨਾ ਉਹਨਾਂ ਨੇ ਇੱਕ ਫੌਜ ਬਣਾਈ, ਜਿੰਨੇ ਵੀ ਗਰੋਹ ਨੇ ਨਾ, ਜਿਵੇਂ ਕਿਸੇ ਦੌਰ 'ਚ ਸਿੱਖ ਮਿਸਲਾਂ ਹੁੰਦੀਆਂ ਸਨ ਕਿ ਇਹ ਫਲਾਣੇ ਗੰਡਾ ਸਿੰਘ ਦਾ ਜਥਾ ਹੈ ਤੇ ਇਹ ਫਲਾਣੇ ਖਾਂ ਦਾ ਜਥਾ ਹੈ, ਇਹ ਫਲਾਣੇ ਦਾ ਜਥਾ ਹੈ, ਇਹ ਫਲਾਣੇ ਦਾ ਜਥਾ, ਉਹ ਅੱਗੋਂ ਆ ਕੇ ਇਕੱਠੇ ਹੋ ਕੇ ਤੇ ਉਹ ਬਣੇ ਨੇ। ਉਹ ਹੁਣ ਜਦੋਂ ਮੁਜ਼ਾਕਰਾਤ 'ਚ ਵੀ ਉਹਨਾਂ ਦੀ ਪ੍ਰੋਬਲਮ ਇਹ ਹੋਈ ਹੈ, ਮੁਜ਼ਾਕਰਾਤ 'ਚ ਉਹ ਬਹਿੰਦੇ ਨੇ, ਉਹ ਸਟੇਟ ਦੇ ਵਫਾਦਾਰ ਨਹੀਂ ਹੈਗੇ। ਜਿਹੜੇ ਉਹਨਾਂ ਦਾ ਵਫਦ ਆਇਆ ਹੈ, ਉਹਨਾਂ ਦਾ ਅਲਮੀਆ ਹੈ ਵੇ, ਉਹਨਾਂ ਦਾ ਮਾਈਂਡ ਸੈਟ ਹੈ ਵੇ ਕਿ ਉਹ ਸਟੇਟ ਆਫ ਅਫਗਾਨਿਸਤਾਨ ਦੇ ਵਫਾਦਾਰ ਨਹੀਂ ਆਪਣੇ ਆਪ ਨੂੰ ਸਮਝਦੇ। ਅਫਗਾਨ ਕਹਿਲਾਉਂਦੇ ਨੇ, ਲੇਕਿਨ ਜਿਹੜੀ ਸਟੇਟ ਮਾਡਰਨ ਸਟੇਟ ਦਾ ਕਨਸੈਪਟ ਹੈ, ਜਿਹੜੇ ਮਾਡਰਨ ਸਟੇਟ ਨੂੰ ਜਿਹੜੇ ਡਿਪਲੋਮੈਟ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਦਾ ਮਾਈਂਡ ਸੈਟ ਉਸ ਤਰ੍ਹਾਂ ਦਾ ਡਿਪਲੋਮੈਟ ਨਹੀਂ ਹੈ। ਉਹ ਕਰਦੇ ਨੇ ਆਪਣੇ ਧੜੇ ਦੇ ਸਰਬਰਾਹ ਨੂੰ। ਉਹ ਕਾਬੁਲ ਤੇ ਕੰਧਾਰ 'ਚ ਫਸੇ ਨੇ, ਉਹਦੇ 'ਚ ਫਸੇ ਨੇ। ਉਧਰ ਹਬਤੁੱਲਾ ਬੈਠਾ ਹੈ, ਇਧਰ ਸਰਾਜ ਕਾਨੀ ਬੈਠਾ ਹੈ, ਉਹ ਵਿੱਚ ਥੱਲੇ ਹੋਰ ਵੀ ਕਈ ਬੈਠੇ ਨੇ। ਤੇ ਉਹ ਥੋੜੀ ਜੀ ਗੱਲ ਹੁੰਦੀ ਹੈ, ਕਹਿੰਦੇ ਅਸੀਂ ਉੱਥੋਂ ਫੋਨ ਕਰਕੇ ਪੁੱਛ ਲਈਏ, ਉਹ ਕਹਿੰਦੇ ਨੇ ਉੱਥੋਂ ਫੋਨ ਕਰਕੇ ਪੁੱਛ ਲਈਏ। ਉਹਨਾਂ ਨੂੰ ਇਹ ਜਿਹੜੀਆਂ ਹੁੰਦੀਆਂ ਨੇ ਨਾ ਰਮੂਜ਼ੇ ਮੁਮਲਕਤ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਤੇ ਅਮੂਰੇ ਮੁਮਲਕਤ ਅਸੀਂ ਕਹਿੰਦੇ ਹਾਂ, ਇਹ ਬਾਰੀਕ ਤੇ ਬੜੇ ਨਾਜ਼ੁਕ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪ ਗੀਨੇ ਅਸੀਂ ਕਹਿੰਦੇ ਹਾਂ। ਚੋਈ ਸਾਹਿਬ ਇੱਕ ਛੋਟੀ ਗੱਲ ਤੋਂ ਟੁੱਟ ਜਾਂਦੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ ਤੇ ਦੇ ਆਰ ਪਲੇਇੰਗ ਵਿਦ ਫਾਇਰ। ਮੇਰਾ ਉਹ ਗੱਲ ਕਰ ਰਿਹਾ ਹਾਂ ਕਿ ਉਹ ਹੁਣ ਇਹ ਕੋਈ ਫਰੀडम ਫਾਈਟਰ ਨਹੀਂ ਗਏ ਇਸ ਵਕਤ। ਇਹ ਆਪਣੇ ਆਪ ਨੂੰ ਇਸ ਚੀਜ਼ ਨੂੰ ਸਮਝ ਲੈਣ ਕਿ ਲੋਕ ਉਹਨਾਂ ਨੂੰ, ਅਫਗਾਨਿਸਤਾਨ ਦੇ ਲੋਕ ਵੀ ਉਹਨਾਂ ਨੂੰ ਐਜ਼ ਅ ਫਰੀडम ਫਾਈਟਰ ਨਹੀਂ ਸਮਝ ਰਹੇ, ਇਸ ਲਈ ਉਹ ਗਵਰਨਮੈਂਟ 'ਚ ਨੇ। ਬਿਲਕੁਲ ਠੀਕ। ਉਹ ਇੱਕ ਮੁਲਕ ਦੇ ਨਾਲ ਮੁਜ਼ਾਕਰਾਤ ਕਰ ਰਹੇ ਨੇ, ਤੁਰਕੀ ਹੈ, ਇਸਤਾਂਬੁਲ ਹੈ, ਔਰ ਪਾਕਿਸਤਾਨ ਮੇਰਾ ਖਿਆਲ ਹੈ ਕਿ ਇਹਦੇ ਅੰਦਰ ਇੱਕ ਅੱਛੇ ਕਾਰਡ ਖੇਡ ਰਿਹਾ ਹੈ। ਪਾਕਿਸਤਾਨ ਜਿਹੜਾ ਉਹ ਪਾਕਿਸਤਾਨ ਤੁਰਕੀ ਨੂੰ ਵਜ਼ਨ ਦੇ ਰਿਹਾ, ਪਾਕਿਸਤਾਨ ਕਤਰ ਨੂੰ ਵਜ਼ਨ ਦੇ ਰਿਹਾ ਕਿ ਠੀਕ ਹੈ ਜੀ, ਅਗਰ ਤੁਸੀਂ ਕਹਿੰਦੇ ਹੋ ਤੇ ਅਸੀਂ ਕਰ ਲੈਣ, ਲੇਕਿਨ ਅਸੀਂ ਆਪਣੇ ਦਿਫਾਅ ਨੂੰ ਉੱਥੇ ਕੰਪਰੋਮਾਈਜ਼ ਨਹੀਂ ਕਰ। ਉਹ ਜ਼ਰਾ ਜਿਹੀ ਹਰਕਤ ਕਰਦੇ ਨੇ ਤਾਂ ਉਹਨਾਂ ਨੂੰ ਉਹ ਜਵਾਬ ਦਿੱਤਾ ਜਾਂਦਾ, ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਤੇ ਤਾਲਿਬਾਨ ਨੂੰ ਇਹ ਚੀਜ਼ ਚਾਹੀਦਾ ਹੈ ਕਿ ਉਹ ਇਸ ਮਾਮਲੇ ਦੇ ਇਸ ਤਰ੍ਹਾਂ ਦੀ ਸੋਚ ਤੋਂ ਬਾਹਰ ਨਿਕਲਣ, ਜਿਹੜਾ ਉਹਨਾਂ ਨੇ ਨਹੀਂ ਨਿਕਲਣਾ। ਮੇਰਾ ਇਹਦੇ 'ਚ ਟੇਕ ਹੈ, ਮੇਰਾ ਇਹਦੇ 'ਚ ਤਜ਼ੀਆ ਹੈਗਾ ਕਿ ਮੁਜ਼ਾਕਰਾਤ ਕਾਮਯਾਬ ਨਹੀਂ ਹੋਣੇ, ਕਿਉਂਕਿ ਉਹਨਾਂ ਦੀ ਤਰਬੀਅਤ ਨਹੀਂ ਹੈ, ਉਹਨਾਂ ਦੀ ਤਰਬੀਅਤ ਮਾਈਂਡ ਸੈਟ ਨਹੀਂ ਹੈ। ਇਹ ਉਹਨਾਂ ਦੀ ਹਕੂਮਤ ਉੱਥੇ ਬਦਲੀ ਜਾਏਗੀ। ਸਹੀ। ਆਵਾਮ ਉੱਥੋਂ ਦੇ ਉੱਠ ਜਦ ਤੱਕ ਕਿ ਉਹ ਆਵਾਮ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ। ਉਹ ਇਸ ਲਈ ਜਿਵੇਂ ਕਹਿੰਦੇ ਨੇ ਚੋਰਾਂ ਦੇ ਮਾਲ ਤੇ ਡਾਂਗਾਂ ਦੇ ਗੱਜ, ਤੇ ਉਸ ਹਿਸਾਬ ਨਾਲ ਤੇ ਉਹ ਆਪਣੇ ਮੁਲਕ ਦੇ ਮਾਦਨੀਆਤ ਤੇ ਸੌਦੇ ਕਰ ਰਹੇ ਨੇ ਇੰਟਰਨੈਸ਼ਨਲ ਕੰਪਨੀਆਂ ਨੂੰ। ਕਿਸੇ ਨੂੰ ਕੋਈ ਪਤਾ ਹੈ ਕਿ ਤੁਸੀਂ ਕੋਈ ਮਾਦਨੀਆਤ ਅਗਰ ਕਿਸੇ ਫ੍ਰੈਂਚ ਕੰਪਨੀ ਨੂੰ ਵੇਚ ਰਹੇ ਹੋ, ਅਮਰੀਕਨ ਕੰਪਨੀ ਨੂੰ ਵੇਚ ਰਹੇ ਹੋ, ਇੰਡੀਅਨ ਕੰਪਨੀ ਨੂੰ ਵੇਚ ਰਹੇ ਹੋ, ਉਹਦੇ ਜਿਹੜੇ ਮੁਆਹਦੇ 'ਚ ਤੁਸੀਂ ਰੇਟ ਤੈਅ ਕੀਤੇ ਨੇ, ਉਹਦਾ ਮੈਕੈਨਿਜ਼ਮ ਕਿਸੇ ਨੂੰ ਜਵਾਬਦੇਹ ਹੈ ਨੇ ਉਹ ਬਿਲਕੁਲ ਕਿਸ ਭਾਅ ਤੇ ਤੁਸੀਂ ਵੇਚੀ, ਪੈਸੇ ਤੁਸੀਂ ਆਪਣੀ ਜੇਬ 'ਚ ਪਾ ਲਏ, ਕਿੱਥੇ ਰੱਖੇ ਜੀ? ਇਹ ਕੋਈ ਪੁੱਛਣ ਵਾਲਾ ਉਹਨਾਂ ਨੂੰ ਹੈ ਤੇ ਲੁੱਟ ਪਈ। ਤੇ ਸਾਡੇ ਜਿਹੜੇ ਇੱਥੇ ਬਦਕਿਸਮਤੀ ਦੇ ਨਾਲ ਸਾਡੇ ਮੁਲਕ ਦੇ ਵਿੱਚ ਬੈਠੇ ਬੰਦੇ ਨੇ, ਕੁਝ ਐਸੇ ਲੋਕ ਨੇ ਜਿਹੜੇ ਦੁਨੀਆ 'ਚ, ਤਾਂ ਮੈਨੂੰ ਤਾਂ ਨਹੀਂ ਕੋਈ ਐਸਾ ਮੁਲਕ ਨਜ਼ਰ ਆਇਆ ਕਿ ਉਹਦੇ ਐਸੇ ਮੁਲਕ ਦੇ ਲੋਕ ਹੋਣ ਬੈਠ ਕੇ ਜਿਹੜੇ ਕਿਸੇ ਬਦਹਾਲ ਮੁਲਕ ਦੇ ਵਿੱਚ ਤੇ ਆਵਾਮ ਦੀ ਨੁਮਾਇੰਦਾ ਹਕੂਮਤ ਨਾ ਹੋਵੇ ਤੇ ਉਹਨੂੰ ਬੈਠ ਕੇ ਸਪੋਰਟ ਕਰ ਰਹੇ ਹੋ। ਸਹੀ। ਤੇ ਉਹ ਬੈਠੇ ਨੇ ਮੁਜ਼ਾਕਰਾਤ ਵਿੱਚ, ਉਹ ਤੋਂ ਉੱਠਦੇ ਵੀ ਨਹੀਂ ਪਏ। ਜੋ ਸਭ ਮੁਜ਼ਾਕਰਾਤ ਅਸੀਂ ਇਹ ਵੀ ਤੇ ਇੱਕ ਚੀਜ਼ ਦੇਖ ਰਹੇ ਹਾਂ ਕਿ ਇੰਡੀਆ ਦਾ ਕਿਰਦਾਰ ਵੀ ਤਾਂ ਉਹਦੇ 'ਚ ਸਾਨੂੰ ਨਜ਼ਰ ਆਉਂਦਾ ਨਾ। ਉਹਨਾਂ ਦੇ ਪਿੱਛੇ ਹੱਥ ਤੇ ਉਹ ਕਹਿੰਦੇ ਨੇ ਕਿ ਇਹ ਵੀ ਗੱਲਾਂ ਆਈਆਂ ਕਿ ਜਦੋਂ ਉੱਥੋਂ ਦੀ ਜਿਹੜੀ ਤੁਰਕੀਆ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ,
ਉਹਨੇ ਕੁਝ ਕਾਲਾਂ ਟਰੇਸ ਕੀਤੀਆਂ ਜਿਹਦੇ 'ਚ ਉਹਨਾਂ ਦੇ ਡਾਇਰੈਕਟ ਰਾਬਤੇ ਅਜੀਤ ਦੋਵਲ ਦੇ ਨਾਲ ਸਨ ਤੇ ਉਹਦੇ ਨਾਲ ਗੱਲਬਾਤ ਉਹਨਾਂ ਨੇ ਕੀਤੀ, ਉਹਦੇ ਕੋਲੋਂ ਉਹ ਲੈ ਰਹੇ ਨੇ। ਫਿਰ ਅਸੀਂ ਦੇਖ ਰਹੇ ਕਿ ਇੰਡੀਆ ਹੁਣ ਆਪਣਾ ਸਫਾਰਤਖਾਨਾ ਵੀ ਉੱਥੇ ਖੋਲ੍ਹਣ ਲੱਗਾ ਹੈ ਤੇ ਉੱਥੇ ਵੀ ਉਹ ਰॉ ਪਹਿਲੇ ਉੱਥੇ ਕੰਮ ਕਰ ਰਹੀ ਹੈ। ਹੁਣ ਸਫਾਰਤਖਾਨੇ ਦੇ ਆੜ ਦੇ ਵਿੱਚ ਵੀ ਦੇਖ ਰਹੇ ਕਿ ਪਾਕਿਸਤਾਨ ਮੁਖਾਲਫ ਨੈਟਵਰਕ ਨੂੰ ਉੱਥੇ ਮਜ਼ਬੂਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਮਜ਼ੀਦ ਜਾਰੀ ਉਹਨੂੰ ਤੇਜ਼ ਕਰ ਰਹੇ ਨੇ। ਤੇ ਇੰਡੀਆ ਦੇ ਕਿਰਦਾਰ ਨੂੰ ਕਿਵੇਂ ਤੁਸੀਂ ਦੇਖ ਰਹੇ ਹੋ ਸਾਰੇ ਮਾਮਲੇ ਦੇ ਵਿੱਚ? ਅੱਛਾ, ਇਹ ਜਿਹੜਾ ਇੰਡੀਅਨ ਫੈਕਟਰ ਹੈਗਾ ਅਫਗਾਨਿਸਤਾਨ ਦਾ, ਮੇਰੀ ਨਜ਼ਰ ਦੇ ਵਿੱਚ ਇਹ ਕੋਈ ਹੈਰਾਨ ਕਰ ਦੇਣ ਵਾਲੀ ਗੱਲ ਨਹੀਂ ਹੈ। ਸਹੀ ਵਜ੍ਹਾ ਉਹਦੀ ਇਹ ਹੈ ਕਿ ਇੱਕ ਮੁਲਕ ਸਾਨੂੰ ਨੀਚਾ ਦਿਖਾਉਣਾ ਚਾਹ ਰਿਹਾ। ਸਾਡੇ ਉੱਥੇ ਐਸੀ ਹਕੂਮਤ ਇੰਡੀਆ ਦੇ ਵਿੱਚ ਕਾਇਮ ਹੈ ਜਿਹੜੀ ਪਾਕਿਸਤਾਨ ਨਾਲ ਅੱਜ ਵੀ ਜੰਗ ਚਾਹੁੰਦੀ ਹੈ। ਉਹ ਆਪਣੀਆਂ ਮਜਬੂਰੀਆਂ ਨਾਲ ਚੁੱਪ ਕੀਤੀ ਹੈ, ਉਹ ਇੱਕ ਅਲੱਗ ਇਸ਼ੂ ਹੈ। ਲੇਕਿਨ ਉਹ ਚਾਂਦੀ ਜਿਹੜੀ ਉਹਨਾਂ ਨੂੰ ਸ਼ਿਕਸਤ ਹੋਈ ਹੈ, ਉਹ ਮੋਦੀ ਨੇ ਤੇ ਤਕਰੀਰ ਵਿੱਚ ਵੀ ਆਪਣੀ ਕਿਸੇ ਜਗ੍ਹਾ ਕਿਹਾ ਕਿ ਜੀ ਮੇਰੇ ਸੀਨੇ 'ਤੇ ਉਹ ਸਾਂਪ ਮੇਰੇ ਤੇ ਲੌਟਦੇ ਪਏ ਨੇ, ਜੋ ਵੀ ਉਹਦਾ ਕਿ ਮੈਨੂੰ ਇਹ ਸ਼ਿਕਸਤ ਤੇ ਮੈਂ ਬਦਲਾ ਲੈਣਾ। ਆਹ ਦੇਖੋ ਨਾ, ਉਹ ਤਾਂ ਟਰੰਪ ਬਾਰ-ਬਾਰ ਉੱਥੇ ਨਮਕ ਵੀ ਛਿੜਕਦਾ ਜ਼ਖਮਾਂ ਤੇ। ਸਾਹਿਬ ਹੋਰੀ ਜਿਹੜੇ ਨੇ ਉਹ ਤਿਆਰੀ ਵਧਾਈ ਜਾ ਰਹੇ ਨੇ। ਤੇ ਹੁਣ ਇਹ ਫੈਕਟਰ ਸੋਚਣ ਦਾ ਸਾਡਾ ਨਹੀਂ ਹੈਗਾ, ਸਾਡੇ ਇਲਮ 'ਚ ਹੈਗਾ, ਇਹ ਤਾਲਿਬਾਨ ਦਾ। ਠੀਕ ਹੈ, ਤਾਲਿਬਾਨ ਅਗਰ ਨਾ ਚਾਹਣ, ਜਿਹੜੀ ਉੱਥੋਂ ਦੀ ਰੇਜੀਮ ਹੈ, ਅਗਰ ਉਹ ਨਾ ਚਾਹਵੇ ਤੇ ਇੰਡੀਆ ਉੱਥੇ ਤੇ ਨਹੀਂ ਆ ਸਕਦਾ ਨਾ। ਉਹ ਅਗਰ ਉਹ ਆਪਣੇ ਮੁਲਕ ਦੇ ਵਿੱਚ ਉਹਨਾਂ ਨੂੰ ਬੁਲਾ ਰਹੇ ਨੇ, ਇੰਡੀਅਨ ਕੰਪਨੀਆਂ, ਇੰਡੀਅਨ ਸੇਠ ਉੱਥੇ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹਨਾਂ ਨਾਲ ਮੁਆਹਦੇ ਕਰਨ, ਉਹ ਮਾਲ ਲੁੱਟਦਾ। ਇੰਡੀਆ ਕੋਈ ਮੁਹੱਬਤ ਵਿੱਚ ਨਹੀਂ ਉਹਨਾਂ ਦੀ ਚਾਹ ਰਿਹਾ, ਉਹ ਉੱਥੋਂ ਪੈਸੇ ਲੈ ਰਿਹਾ, ਉੱਥੋਂ ਮਾਲ ਕੱਢ ਰਿਹਾ। ਅਗਰ ਉੱਥੇ ਪੈਸੇ ਦੇ ਰਿਹਾ ਤਾਂ ਉਹ ਕਈ ਗੁਣਾ ਜ਼ਿਆਦਾ ਮਾਲ ਕਮਾ ਰਿਹਾ ਉਸ ਸਰਜ਼ਮੀਨ ਵਿੱਚ। ਸਹੀ ਹੈ, ਠੀਕ ਹੈ ਨਾ ਜੀ। ਤਾਲਿਬਾਨ ਉਹਨਾਂ ਨੂੰ ਬਿਠਾ ਰਹੇ ਨੇ ਤੇ ਤਾਲਿਬਾਨ ਅਫਗਾਨਿਸਤਾਨ ਦੇ ਨਾਲ ਜੋ ਕੁਝ ਕਰ ਰਹੇ ਨੇ, ਇਹ ਸ਼ਾਇਦ ਉਹ ਦੁਸ਼ਮਣ ਵੀ ਨਾ ਕਰੇ। ਮੈਂ ਇਹ ਕਹਾਂਗਾ ਕਿ ਆਪਣੇ ਮੁਲਕ ਦੇ ਵਸਾਇਲ ਨੂੰ ਤੁਸੀਂ ਐਨੇ ਸਸਤੇ ਦਾਮੋਂ ਵੇਚੀ ਜਾ ਰਹੇ ਨੇ। ਠੀਕ ਹੋ ਗਿਆ ਜੀ। ਔਰ ਆਪ ਤੁਸੀਂ ਕੋਈ ਕਤਰ 'ਚ ਬੈਠਾ ਹੈ, ਕੋਈ ਕਿਧਰੇ ਬੈਠਾ ਹੈ, ਕੋਈ ਇੰਡੀਆ 'ਚ ਦਿੱਲੀ 'ਚ ਕੋਠੀਆਂ ਬਣਾ ਕੇ ਬੈਠਾ ਹੈ, ਤੇ ਇਹ ਉਹਨਾਂ ਵਾਸਤੇ ਕਾਬਲੇ ਸ਼ਰਮ ਦੀ ਗੱਲ ਹੈ ਇਸ ਚੀਜ਼ ਦੇ ਵਾਸਤੇ। ਤੇ ਇੰਡੀਆ ਨੇ ਤੇ ਕਰਨਾ ਹੈ, ਦੁਸ਼ਮਣ ਕਿਉਂ ਨਹੀਂ ਕਰੇ? ਉਹਨਾਂ ਦੀਆਂ ਕਾਲਾਂ ਫੜੀਆਂ ਗਈਆਂ। ਇਹ ਥੈਂਕਸ ਗੋਡ ਕਿ ਸਾਡੀਆਂ ਇੰਟੈਲੀਜੈਂਸ ਏਜੰਸੀਆਂ, ਪਾਕ ਫੌਜ, ਉਹ ਮੁਕੰਮਲ ਇੰਟੈਕਟ ਹੈ ਔਰ ਇੰਡੀਆ ਦੀ ਹਰ ਹਰਕਤ ਨੂੰ, ਔਰ ਤਾਲਿਬਾਨ ਦੀ ਹਰ ਹਰਕਤ ਨੂੰ, ਟੀਟੀਪੀ ਦੀ ਹਰ ਹਰਕਤ। ਟੀਟੀਪੀ ਦਾ ਕਿ ਉਹਨਾਂ ਨੂੰ ਪਤਾ ਨਹੀਂ ਹੈ ਕੌਣ ਨੇ ਤਾਲਿਬਾਨ। ਕੋਈ ਉਹ ਫੀਡਰ ਤੇ ਨਹੀਂ ਮੂੰਹ 'ਚ ਪਾਇਆ ਨਾ ਉਹਨਾਂ ਨੇ ਕਿ ਜੋ ਅਜੇ ਵੀ ਦੁੱਧੂ ਮੰਗਦੇ ਨੇ, ਮਮਾ ਮੁਝੇ ਦੁੱਧੂ ਦੇ ਦਿਓ ਸਾਨੂੰ, ਇਹ ਤੇ ਨਹੀਂ ਕਹਿੰਦੇ ਨਾ। ਬੜੇ ਖਚਰੇ ਨੇ, ਆਪਣੇ ਕੰਮ ਦੇ ਵਿੱਚ ਬੜੇ ਸ਼ਾਤਰ, ਮਕਾਰ। ਤੁਸੀਂ ਉਹਨਾਂ ਦੀ ਮਕਾਰੀ ਦਾ ਇਲਜ਼ਾਮ ਅੰਦਾਜ਼ਾ ਲਾ ਲਓ ਨਾ ਕਿ ਬੈਠੇ ਨੇ ਇਸਤੰਬੁਲ ਵਿੱਚ, ਮੰਨਦੇ ਵੀ ਨਹੀਂ, ਜਾਂਦੇ ਵੀ ਨਹੀਂ। ਉਹ ਕਹਿੰਦੇ ਅਸੀਂ ਲਿਖ ਕੇ ਹੀ ਨਹੀਂ ਦੇਣਾ, ਸਾਡੇ ਕੋਲ ਹੈ ਹੀ ਨਹੀਂ। ਕਿਉਂ ਨਹੀਂ ਲਿਖ ਕੇ ਦੇਣਾ ਜੀ? ਤੁਸੀਂ ਕਿਉਂ ਨਹੀਂ ਲਿਖ ਕੇ ਦੇਣਾ? ਤੁਸੀਂ ਇੱਕ ਐਸੇ ਇੱਕ ਜੰਗਲਾਂ ਦੇ ਵਿੱਚ ਰਹਿਣ ਵਾਲੇ ਹੋ ਤੇ ਤੁਸੀਂ ਦੂਸਰੇ ਮੁਲਕ ਦੇ ਜਾ ਕੇ ਹਮਲੇ ਕਰ ਦਿਓ ਤੇ ਤੁਸੀਂ ਕਹੋਗੇ ਜੀ ਅਸੀਂ ਨਹੀਂ ਇਹ ਕਰਨਾ, ਨਾਮ ਮੰਨਣੀ ਨਹੀਂ, ਤੁਹਾਨੂੰ ਸਬੂਤ ਵੀ ਦੇਈ ਜਾ ਰਹੇ। ਫਿਰ ਵੀ ਨਹੀਂ ਤੁਸੀਂ। ਪਾਕਿਸਤਾਨ ਦੀ ਇਹਦੇ 'ਚ ਜਿਹੜਾ ਵਿਨ ਹੈ ਉਹ ਹੈਗੀ ਕਿ ਕਮ ਸੇ ਕਮ ਜਿਹੜੇ ਤੁਰਕੀਆ ਇੱਕ ਵੱਡਾ ਮੁਲਕ ਹੈ, ਵੱਡੀ ਪਾਵਰ ਹੈ, ਔਰ ਇਸੇ ਤਰ੍ਹਾਂ ਕਤਰ ਵੀ। ਕਮ ਸੇ ਕਮ ਅਸੀਂ ਕਤਰ ਨੂੰ ਔਰ ਤੁਰਕੀ ਨੂੰ ਤੇ ਦੱਸ ਸਕਦੇ ਹਾਂ ਜੀ ਇਹ ਦੇਖ ਲਓ ਤੁਸੀਂ, ਇਹਨਾਂ ਦੀ ਹਰਕਤਾਂ ਵੇਖ ਲਓ ਤੇ ਕੀ ਇਹ ਕੰਨਾਂ ਤੇ ਇਹਨਾਂ ਦੇ ਰੱਖਣ ਵਾਲੇ, ਕੰਨਾਂ ਤੇ ਥੱਲੇ ਰੱਖਦੇ ਨੇ, ਉੱਤੇ ਨਹੀਂ ਰੱਖਦੇ, ਥੱਲੇ ਰੱਖ। ਤੇ ਉਹ ਇਹਨਾਂ ਦੇ ਰੱਖਣ ਵਾਲੀ ਹੈ ਕਿ ਨਹੀਂ ਹੈ? ਆਗੇ ਚੀਕਾਂ ਮਾਰਦੇ ਨੇ। ਹਾਂ ਦੇਖੋ, ਗੱਲਾਂ ਵੀ ਨਹੀਂ ਕੀਤੀਆਂ, ਵੀਡੀਓ ਸਬੂਤ ਦਿੱਤੇ ਨੇ। ਔਰ ਪਾਕਿਸਤਾਨ ਤੋਂ ਬਗੈਰ ਇਹਨਾਂ ਦੀ ਤਜਾਰਤ ਨਹੀਂ ਹੈ। ਆਓ ਰੋਜ਼ੀ ਨੂੰ ਜਿਹੜੀ ਚਾਹ ਵੀ ਪਕੜੀ, ਪੱਤੀ ਵੀ ਪਾਕਿਸਤਾਨ ਤੋਂ ਜਾਣੀ। ਤੋ ਸਮਗਲਿੰਗ ਤੁਸੀਂ ਰੋਕ ਕੇ ਉਹਨਾਂ ਨੂੰ ਹੋਰ ਟਾਈਟ ਕੀਤਾ। ਉਹਨਾਂ ਦੀ ਜਾਨ ਨੂੰ ਬਣੀ ਚੀਕਾਂ ਮਾਰਦੇ ਪਏ ਨੇ ਸਾਡੀ ਸਮਗਲਿੰਗ ਜਾਣ ਦਿਓ। ਵੀ ਇਸ ਤਰ੍ਹਾਂ ਤਾਂ ਨਹੀਂ ਹੋਣਾ ਨਾ। ਤੁਹਾਡੀ ਸਮਗਲਿੰਗ ਕਿਵੇਂ ਜਾਏ? ਤੁਸੀਂ ਉੱਥੇ ਘਰ ਬੈਠ ਕੇ ਤੇ ਗਾਲਾਂ ਵੀ ਕੱਢੀ ਜਾਓ ਤੇ ਫਿਰ ਤੁਸੀਂ ਕਹੋ ਕਿ ਸਾਨੂੰ ਚੰਗਾ ਵੀ ਕਹੋ। ਇਹ ਦੋ ਚੀਜ਼ਾਂ ਤੇ ਇਸ ਤਰ੍ਹਾਂ ਤਾਂ ਨਹੀਂ ਤੁਹਾਨੂੰ ਹੋਣਾ ਚਾਹੀਦਾ। ਤੇ ਪਾਕਿਸਤਾਨ ਦੇ ਕੋਲ ਬਹੁਤ ਕਾਰਡ ਨੇ। ਅਫਗਾਨਿਸਤਾਨ ਕੁਝ ਲੋਕ ਇੱਥੇ ਬੜੇ ਸਾਨੂੰ ਬੜੇ ਡਰਾਉਂਦੇ ਵੀ ਨੇ, ਤੁਹਾਨੂੰ ਤੁਸੀਂ ਵੀ ਸੁਣਿਆ ਹੋਣਾ ਕਿ ਜੀ ਉਹ ਪਤਾ ਨਹੀਂ ਕੀ ਹੋ ਜਾਣਾ, ਉਹਨਾਂ ਨੇ ਇੰਝ ਕਰ ਦੇਣਾ, ਫਲਾਨਾ ਕਰ ਦੇਣਾ। ਉਹਨਾਂ ਨੇ ਕੱਖ ਨਹੀਂ ਕਰਨਾ। ਉਹਨਾਂ ਨੂੰ ਬਸ ਜੋ ਚੀਜ਼ ਦੀ ਲੋੜ ਹੈ ਉਹਨਾਂ ਦੇ ਤੁਸੀਂ ਤਜਾਰਤੀ ਦੇ ਉੱਤੇ, ਤਜਾਰਤ ਤੇ ਪਾਬੰਦੀ ਨਹੀਂ, ਲੀਗਲ ਤਜਾਰਤ ਤੇ ਪਾਬੰਦੀ, ਸਿਰਫ ਇਲੀਗਲ ਸਮਗਲਿੰਗ ਔਰ ਉਹ ਹੀ ਬੰਦ ਕਰ ਦਿਓ ਨਾ। ਤੇ ਉਹ ਵੈਂਟੀਲੇਟਰ ਤੇ ਉਹਨਾਂ ਨੇ ਲੰਮੇ ਪੈ ਠੀਕ ਹੈ ਨਾ। ਉਹਨਾਂ ਦਾ ਇਲਾਜ ਇਹੋ ਹੀ ਹੈਗਾ। ਬਾਜ਼ ਕਾ ਕਹਿੰਦੇ ਨੇ ਨਾ ਕਿ ਚਾਹੇ ਜਿੰਨਾ ਮਰਜ਼ੀ ਆਪਣਾ ਪਿਆਰਾ ਹੋ, ਉਹ ਬਾਜ਼ ਐਸੀ ਬਿਮਾਰੀ ਲੱਗ ਜਾਂਦੀ ਹੈ ਜਿਹਦਾ ਸਰਜਰੀ ਕਰਨਾ ਬੜਾ ਜ਼ਰੂਰੀ ਹੁੰਦਾ। ਅਫਗਾਨਿਸਤਾਨ ਦੇ ਨਾਲ ਪਾਕਿਸਤਾਨ ਦੇ ਸਟੇਟ ਦੀ, ਪਾਕਿਸਤਾਨ ਦੇ ਲੋਕਾਂ ਦੀ, ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਤਾਂ ਕੋਈ ਲੜਾਈ ਨਹੀਂ ਹੈ।
ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਹਮਦਰਦ ਹਾਂ, ਕਿਉਂਕਿ ਉਹ ਗੁਲਾਮ ਨੇ। ਉਹ ਇੱਕ ਐਸੇ ਰੂਲ ਦੇ ਗੁਲਾਮ ਨੇ ਜਿਹਦੇ 'ਚ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਉੱਥੋਂ ਦੀਆਂ ਬੱਚੀਆਂ ਦਾ ਤੁਸੀਂ ਹਾਲਤ ਦੇਖੋ, ਉਹਨਾਂ ਦੀ ਤਾਲੀਮ ਤੇ ਉਹਨਾਂ ਦੇ ਹੋਰ ਮਾਮਲਾਤ ਵੀ ਨੇ। ਹਾਂ ਤੇ ਚੋਈ ਸਾਹਿਬ ਹੈ ਤੇ ਦੇਖੋ ਕਾਮਰੇ ਸਾਹਿਬ, ਤੁਸੀਂ ਵੀ ਇੱਥੇ ਰਹਿੰਦੇ ਹੋ, ਬਾਕੀ ਅਸੀਂ ਵੀ ਲਾਹੌਰ ਦੇ ਵਿੱਚ ਵੀ ਰਹਿ ਰਹੇ ਹਾਂ, ਕਰਾਚੀ ਵੀ ਹੈ, ਪਾਕਿਸਤਾਨ ਦਾ ਕੋਈ ਸ਼ਹਿਰ ਲੈ ਲਓ, ਕਿਆ ਤਮਾਮ ਤਰ ਮਸਾਇਲ ਦੇ ਬਾਵਜੂਦ ਕਿਆ ਤੁਸੀਂ ਇਹਨੂੰ ਖੁਸ਼ਕਿਸਮਤੀ ਨਹੀਂ ਸਮਝਦੇ ਕਿ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਉਹ ਰਾਤ 12-1 ਵਜੇ ਤੱਕ ਵੀ ਸੜਕਾਂ ਦੇ ਉੱਤੇ ਕੱਲੀਆਂ ਜਾ ਸਕਦੀਆਂ? ਹਾਂਜੀ, ਬੜੀ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਉਹਨਾਂ ਨਾਲੇ ਕੋਈ ਚੀਜ਼ ਉਹ ਕਰੇਗਾ ਜਾਂ ਉਹਨਾਂ ਨਾਲੇ ਦੇਖੇਗਾ। ਸਰ ਅਸੀਂ ਦੇਖ ਰਹੇ ਹਾਂ ਕਿ ਇਵਨ ਕਾਲ ਸੈਂਟਰ ਇੰਡਸਟਰੀ ਦੇ ਵਿੱਚ ਬਹੁਤ ਸਾਰੀ ਖਵਾਤੀਨ ਜਿਹੜੀਆਂ ਨੂੰ ਕੰਮ ਕਰ ਰਹੀਆਂ, ਨਾਈਟ ਸ਼ਿਫਟਾਂ ਚੱਲ ਰਹੀਆਂ ਨੇ, ਦਿਨ ਰਾਤ ਖਵਾਤੀਨ ਆਜ਼ਾਦੀ ਨਾਲ ਆ ਜਾ ਰਹੀਆਂ। ਹਾਂ, ਤੇ ਇਹ ਇੱਕ ਬੜੀ ਵੱਡੀ ਨਿਮਤ ਹੈ ਜਿਹੜਾ ਸ਼ਾਇਦ ਅਸੀਂ ਲੋਕ, ਕਿਉਂਕਿ ਸਾਡੇ ਕੋਲ ਅਵੇਲੇਬਲ ਹੈਗੀ ਹੈ ਤੇ ਅਸੀਂ ਉਹਨੂੰ ਮਹਿਸੂਸ ਨਹੀਂ ਕਰ ਰਹੇ। ਦੇਖੋ ਜਿਹੜੇ ਅਫਗਾਨ ਲੋਕ ਇੱਥੇ ਰਹਿ ਰਹੇ ਨੇ ਉਹ ਵਾਪਸ ਕਿਉਂ ਨਹੀਂ ਜਾਂਦੇ? ਕਿਉਂਕਿ ਇੱਥੇ ਉਹਨਾਂ ਨੂੰ ਸਹੂਲੀਅਤ ਨੇ ਤੇ ਅਫਗਾਨਿਸਤਾਨ 'ਚ ਉਹ ਨਹੀਂ ਨੇ। ਇੱਥੇ ਤੁਸੀਂ ਇੱਕ ਜਿਹੜਾ ਆਮ ਤਨਖਾਹਦਾਰ ਬੰਦਾ ਹੈ ਨਾ, ਤੇ ਉਹ ਵੀ ਮਹੀਨੇ 'ਚ ਚਾਹੇ ਨਾ ਇੱਕ ਦਫਾ ਤੇ ਉਹ 5 ਸਟਾਰ ਹੋਟਲ ਦੇ ਵਿੱਚ ਜਾ ਕੇ ਖਾਣਾ ਖਾ ਸਕਦਾ। ਉਹਨੂੰ ਕਿਸੇ ਨੇ ਨਹੀਂ ਕਹਿਣਾ ਕਿ ਵੀ ਤੂੰ ਕੀ ਲੈਣ ਆਇਆ ਵੀ ਇੱਥੇ। ਅਫਗਾਨਿਸਤਾਨ ਦੇ ਵਿੱਚ ਸਾਡੀਆਂ ਬੱਚੀਆਂ ਦੇਖੋ ਕਾਲਜਾਂ 'ਚ ਜਾ ਰਹੀਆਂ, ਯੂਨੀਵਰਸਿਟੀਆਂ 'ਚ ਜਾ ਰਹੀਆਂ ਨੇ, ਕੰਮ ਕਰ ਰਹੀਆਂ ਨੇ। ਕੋਈ ਉਹਨਾਂ ਨੂੰ ਕਿਸੇ ਦੇ ਅਦਾਲਤਾਂ 'ਚ ਕੰਮ ਕਰ ਰਹੀਆਂ, ਵਕੀਲ ਨੇ, ਆਫੀਸਰਸ ਨੇ। ਤੇ ਅਫਗਾਨਿਸਤਾਨ ਵਰਗੇ ਮੁਲਕ ਦੀ ਫਿਰ ਅਸੀਂ ਅਗਰ ਇੱਥੇ ਲੋਕ ਸਾਡੇ ਕਰਨ ਤੇ ਬੜੀ ਅਫਸੋਸਨਾਕ ਗੱਲ ਹੈ। ਸਾਡੇ 'ਚ ਪਾਰਕ ਆਬਾਦ ਨੇ, ਸਾਡੇ ਕੋਲ ਤੇ ਸਾਰਾ ਕੁਝ ਹੈ, ਲੇਕਿਨ ਜੋ ਸਭ ਵਕਤ ਦੀ ਸਾਡੇ ਕੋਲ ਜਿਹੜਾ ਨਾ ਉਹ ਕਮੀ ਹੈ। ਠੀਕ ਹੈ, ਤੇ ਤੁਹਾਡੇ ਤੋਂ ਇਸ ਗੱਲ ਤੋਂ ਬੜਾ ਨਾਰਾਜ਼ ਤੁਸੀਂ ਨਹੀਂ ਨਾਰਾਜ਼ ਨਾ ਤੁਸੀਂ ਹੋਵੋ। ਇੱਕ ਅਸੀਂ ਬ੍ਰੇਕ ਤੇ ਚੱਲਨੇ, ਵਾਪਸ ਆ ਕੇ ਫਿਰ ਉੱਥੋਂ ਹੀ ਗੱਲ ਦਾ ਆਗਾਜ਼ ਕਰ ਲਵਾਂਗੇ। ਨਾਜ਼ਰੀਨ, ਪਾਕਿਸਤਾਨ ਅਫਗਾਨਿਸਤਾਨ ਮੁਜ਼ਾਕਰਾਤ ਦੇ ਹਵਾਲੇ ਨਾਲ ਚੋਈ ਸਾਹਿਬ ਦੇ ਮੁਤਾਬਕ ਸਾਨੂੰ ਕੋਈ ਪਰੇਸ਼ਾਨ ਹੋਣ ਦੀ ਲੋੜ ਕੋਈ ਨਹੀਂ। ਸਾਡੇ ਕੋਲ ਬੜੀ ਆਪਸ਼ਨਸ ਨੇ ਤੇ ਪਾਕਿਸਤਾਨ ਇੱਕ ਮਜ਼ਬੂਤ ਰਿਆਸਤ ਹੈ ਜਿਹੜੀ ਹਰ ਤਰ੍ਹਾਂ ਨਿਮਟ ਸਕਦੀ ਹੈ। ਤੇ ਅਸੀਂ ਅਮਨ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਬੜੇ ਪਿਆਰ ਮੁਹੱਬਤ ਨਾਲ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਉਹ ਕਹਿੰਦੇ ਨੇ ਕਿ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ। ਤੇ ਪਹਿਲੇ ਪਿਆਰ ਨਾਲ ਸਮਝਾ ਰਿਹਾ, ਨਹੀਂ ਹੋਏਗਾ ਤਾਂ ਫਿਰ ਦੂਜੀ ਆਪਸ਼ਨ ਵੀ ਸਾਡੇ ਕੋਲ ਹੈ। ਬਹਰਹਾਲ ਤੁਸੀਂ ਵੀ ਪਰੇਸ਼ਾਨ ਨਹੀਂ ਹੋਣਾ। ਤੇ ਹੁਣ ਚੁੱਕੇ ਵਕਤ ਹੋਇਆ ਇੱਕ ਬ੍ਰੇਕ ਦਾ, ਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ। ਇੱਕ ਵਾਰੀ ਫਿਰ ਜੀ ਆਇਆਂ ਨੂੰ। ਚੋਈ ਸਾਹਿਬ, ਬ੍ਰੇਕ ਤੇ ਜਾਣ ਤੋਂ ਪਹਿਲੇ ਤੁਸੀਂ ਗੱਲ ਕਰ ਰਹੇ ਸੋ ਕਿ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਤਾਲੀਮ ਵੀ ਹਾਸਲ ਕਰ ਰਹੀਆਂ ਨੇ, ਇੱਥੇ ਅਮਨ ਅਮਾਨ ਵੀ ਹੈ, ਤਹਫੁਜ਼ ਵੀ ਹੈ। ਤੇ ਅਸੀਂ ਚੁੱਕੇ ਪੰਜਾਬ 'ਚ ਬੈਠੇ ਹਾਂ ਤੇ ਪੰਜਾਬ ਦੀ ਗੱਲ ਕਰ ਲੈਂਦੇ ਹਾਂ ਕਿ ਪੰਜਾਬ ਦੇ ਜਿਹੜੀ ਅਮਨ ਅਮਾਨ ਦੀ ਸੂਰਤ ਹਾਲ ਹੈ ਔਰ ਖਵਾਤੀਨ ਦੇ ਤਹਫੁਜ਼ ਦੇ ਹਵਾਲੇ ਨਾਲ ਜੋ ਵਜ਼ੀਰ ਆਲਾ ਪੰਜਾਬ ਇਕਦਾਮਾਤ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਜੀ, ਮੇਰੇ ਖਿਆਲ ਦੇ ਵਿੱਚ ਤੇ ਵਜ਼ੀਰ ਆਲਾ ਜਿਹੜੀ ਇਸ ਵਕਤ ਸਾਡੇ ਮੁਹਤਰਮਾ ਮਰੀਮ ਨਵਾਜ਼ ਨੇ, ਉਹਨਾਂ ਦਾ ਉਹ ਕਿਉਂਕਿ ਖੁਦ ਖਾਤੂਨ ਹੈ ਤੇ ਡੈਫੀਨੇਟਲੀ ਜਿਹੜੀ ਇੱਕ ਖਾਤੂਨ ਹੋਣ ਦੇ ਨਾਤੇ ਔਰ ਇੱਕ ਮਾਂ ਵੀ ਨੇ, ਉਸ ਵਜ੍ਹਾ ਦੇ ਨਾਲ ਬੱਚੀਆਂ ਦੇ ਹਵਾਲੇ ਨਾਲ ਡੈਫੀਨੇਟਲੀ ਉਹਨਾਂ ਦਾ ਇੱਕ ਹੋਰ ਮਾਈਂਡ ਸੈਟ ਹੈ ਜਿਹੜਾ ਕਿ ਜਿਹਨੂੰ ਮੈਂ ਪੂਰੀ ਤਰ੍ਹਾਂ ਸਪੋਰਟ ਕਰਨਾ। ਉਹ ਖਵਾਤੀਨ ਦੇ ਹੱਕ ਵਾਸਤੇ ਬੜਾ ਕੰਸਰਨ ਨੇ। ਉਹ ਤਾਂ ਪਹਿਲੀ ਉਹਨਾਂ ਨੇ ਤਕਰੀਰ 'ਚ ਵੀ ਕਹਿਤਾ ਸੀ ਨਾ ਕਿ ਖਵਾਤੀਨ ਜਿਹੜਾ ਮੇਰੀ ਰੈੱਡ ਲਾਈਨ ਹੈ, ਇਹਨੂੰ ਅਸੀਂ ਕ੍ਰਾਸ ਨਹੀਂ ਕਰਨ ਦੇਣਾ। ਹੁਣ ਦੇਖੋ, ਬਤੌਰ ਵਾਲਦ, ਬਤੌਰ ਭਰਾ ਵੀ ਅਗਰ ਅਸੀਂ ਦੇਖੀਏ, ਔਰ ਸਾਨੂੰ ਖਵਾਤੀਨ ਦੇ ਹਵਾਲੇ ਨਾਲ ਤੇ ਬਹੁਤ ਟੱਚੀ ਹੋਣਾ ਚਾਹੀਦਾ ਹੈ। ਔਰ ਔਰਤਾਂ ਦੇ ਜਿਹੜੀ ਹੱਕ ਹੈ ਉਹਨਾਂ ਦੇ ਹਵਾਲੇ ਦੇ ਨਾਲ ਸਾਨੂੰ ਜਿਹੜੀ ਕਾਨੂੰਨੀ ਮਸਾਇਲ ਨੇ ਉਹਨਾਂ ਨੂੰ ਵੀ ਦੂਰ ਕਰਨਾ ਚਾਹੀਦਾ ਹੈ। ਔਰ ਜਿਹੜੇ ਸਾਡੇ ਸਮਾਜੀ ਮਸਾਇਲ ਨੇ, ਬਿਲਕੁਲ ਜਿਹੜੇ ਰੁਕਾਵਟਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ, ਉਹਨਾਂ ਦੇ ਵਿੱਚ ਵੀ ਸਾਨੂੰ ਇਹ ਨੋ ਡਾਊਟ ਕਿ ਪਾਕਿਸਤਾਨ ਦੇ ਵਿੱਚੋਂ ਪੰਜਾਬ, ਕਰਾਚੀ, ਰਾਵਲਪਿੰਡੀ, ਇਸਲਾਮਾਬਾਦ ਜਿਹੜੇ ਇੱਕ ਸ਼ਹਿਰ ਨੇ, ਹੈਦਰਾਬਾਦ ਪਾਕਿਸਤਾਨ ਦਾ, ਔਰ ਸਿੰਧ ਦੇ ਸ਼ਹਿਰ ਜਿਹੜੇ ਨੇ, ਇਹਨਾਂ ਦੇ ਵਿੱਚ ਖਵਾਤੀਨ ਸਾਨੂੰ ਬਹੁਤ ਅੱਛੇ ਪਰਫਾਰਮ ਕਰਦੀਆਂ ਨਜ਼ਰ ਆ ਰਹੀਆਂ। ਆਜ਼ਾਦੀ ਤੋਂ ਮੁਰਾਦ ਦੇਖੋ, ਕੁਝ ਲੋਕ ਜਿਹੜੇ ਨੇ ਸਾਡੇ ਉਹ ਜਿਹਦੇ ਅਸੀਂ ਖਵਾਤੀਨ ਦੀ ਗੱਲ ਕਰਨੇ ਤੇ ਉਹ ਆਜ਼ਾਦੀ ਤੋਂ ਮੁਰਾਦ ਇਹ ਲੈਂਦੇ ਨੇ ਸ਼ਾਇਦ ਕੋਈ ਜਿਵੇਂ ਉਹ ਕੋਈ ਜਿਵੇਂ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਕੋਈ ਚੀਜ਼ ਉਰਿਆਨੀਅਤ ਦੇ ਮੁਤਰਾਦਿਫ ਉਹਨੂੰ ਬਰਾਬਰ ਜਿਹਾ ਸਮਝ ਲੈਂਦੇ ਨੇ। ਇਹ ਨਹੀਂ ਹੁੰਦਾ। ਉਹ ਇਹ ਹੁੰਦਾ ਕਿ ਜਿੱਥੇ ਕਾਨੂੰਨੀ ਤਹਫੁਜ਼ ਦੀ ਜ਼ਰੂਰਤ ਹੈ ਉਹ ਕਾਨੂੰਨੀ ਤਹਫੁਜ਼ ਉਹਨਾਂ ਨੂੰ ਫਰਾਹਮ ਹੋਣਾ ਚਾਹੀਦਾ ਕਿ ਉਹਨਾਂ ਦੀ ਸ਼ਾਦੀ ਵਿਆਹ ਦੇ ਮਾਮਲਾਤ ਨੇ, ਠੀਕ ਹੈ ਨਾ ਜੀ, ਉੱਥੇ ਉਹ ਖਾਤੂਨ ਨੂੰ ਤਹਫੁਜ਼ ਦੇਣਾ ਬਣਦਾ, ਉਹਦਾ ਇਹ ਬਣਦਾ। ਔਰ ਇਸੇ ਤਰੀਕੇ ਦੇ ਨਾਲ ਉਹਨਾਂ ਦਾ
ਸ਼ਹਿਰੀ ਜ਼ਿੰਦਗੀ ਦੇ ਵਿੱਚ ਤਹਫ਼ੁਜ਼ ਇਸ ਤਰ੍ਹਾਂ ਜ਼ਰੂਰੀ ਹੈ ਕਿ ਉਹ ਰਾਤ ਨੂੰ ਵੀ ਖੁੱਲੇ ਮਾਈਂਡ ਦੇ ਨਾਲ ਉਹ ਕੰਮ ਕਰਨ, ਉਹਨਾਂ ਨੂੰ ਕੋਈ ਖਤਰਾ, ਕੋਈ ਇਹ ਨਾ ਹੋਵੇ ਕਿ ਕੋਈ ਅਵਾਰਾਗਰਦ ਜਾਂ ਕੋਈ ਐਸਾ ਜਿਨਸੀ ਦਰਿੰਦਾ ਜਾਂ ਇਸ ਟਾਈਪ ਦੇ ਜਿਹੜੇ ਮਾਸ਼ਰੇ ਦੇ ਅੰਦਰ ਇਨਸਾਨੀ ਸ਼ਕਲ 'ਚ ਫਿਰ ਰਹੇ ਨੇ ਜਾਨਵਰ, ਉਹ ਸਾਨੂੰ ਤੰਗ ਕਰਨਗੇ। ਇਸ ਹਵਾਲੇ ਨਾਲ ਉਹਨਾਂ ਨੇ ਕੁਝ ਪੁਲਿਸ ਦੇ ਹਵਾਲੇ ਨਾਲ ਵੀ ਮਾਮਲਾਤ ਨੂੰ ਬੜਾ ਸਖਤ ਆਰਡਰ ਦਿੱਤੇ ਨੇ ਔਰ ਬੜਾ ਸਟਰੋਂਗ ਮੈਸੇਜ ਗਿਆ ਹੈ ਮਾਸ਼ਰੇ ਦੇ ਵਿੱਚ, ਬਹੁਤ ਮੈਸੇਜ ਗਿਆ। ਔਰ ਬਿਲਕੁਲ ਇਹ ਹੋਣਾ ਚਾਹੀਦਾ ਪੂਰੀ ਦੁਨੀਆ ਦੇ ਅੰਦਰ ਔਰਤ ਦੇ ਨਾਲ ਔਰ ਖਾਸ ਤੌਰ ਤੇ ਛੋਟੇ ਬੱਚਿਆਂ ਦੇ ਨਾਲ, ਇਹ ਤਾਂ ਨਾਕਾਬਲੇ ਮਾਫੀ ਕਰਾਈਮ ਨੇ ਨਾ, ਇਹਨਾਂ ਦੇ ਬਾਰੇ 'ਚ ਕੋਈ ਦੂਸਰੀ ਰਾਏ ਨਹੀਂ ਹੋ ਸਕਦੀ। ਔਰ ਪਾਕਿਸਤਾਨ ਦੇ ਲੋਕ ਔਰ ਅਸੀਂ ਔਰ ਤੁਸੀਂ ਇਹ ਤਮਾਮ ਤਰ ਮੁਸ਼ਕਲ ਦੇ ਬਾਵਜੂਦ ਇੱਥੇ ਹਰ ਕਿਸਮ ਦੀਆਂ ਪਾਰਟੀਆਂ ਨੇ ਆਈਆਂ ਨੇ ਮੁਲਕ ਦੇ ਅੰਦਰ, ਉਦਮ ਮਚਾਇਆ, ਇੰਤਹਾ ਪਸੰਦ ਪਾਰਟੀਆਂ ਨੇ ਬਹੁਤ ਕੁਝ ਇਸ ਮੁਲਕ ਦੇ ਵਿੱਚ ਕੀਤਾ, ਲੇਕਿਨ ਉਸ ਦੇ ਬਾਵਜੂਦ ਪਾਕਿਸਤਾਨ ਦੇ ਆਵਾਮ, ਮੈਂ ਸਿਰਫ ਪੰਜਾਬ ਦੇ ਨਹੀਂ ਗੱਲ ਕਰਾਂ ਕਿਉਂਕਿ ਇਹ ਜ਼ਿਆਦਤੀ ਹੋਏਗੀ ਕਿ ਅਗਰ ਅਸੀਂ ਸਿਰਫ ਲਾਹੌਰ ਜਾਂ ਪੰਜਾਬ ਦੇ ਆਵਾਮ ਦੀ ਗੱਲ ਕਰੀਏ, ਪੂਰੇ ਪਾਕਿਸਤਾਨ ਦੇ ਆਵਾਮ, ਚਾਹੇ ਉਹ ਕਰਾਚੀ ਹੈ, ਚਾਹੇ ਉਹ ਪਿਸ਼ਾਵਰ ਹੈ, ਚਾਹੇ ਉਹ ਵਜ਼ੀਰਸਤਾਨ ਹੈ। ਦੇਖੋ ਵਜ਼ੀਰਸਤਾਨ ਦੇ ਵਿੱਚ ਵੀ ਅਗਰ ਕੋਈ ਔਰਤਾਂ ਨੂੰ ਵੋਟ ਨਹੀਂ ਨਾ ਪਾਉਣ ਦੇ ਰਿਹਾ, ਉਹਦਾ ਮਤਲਬ ਇਹ ਨਹੀਂਗਾ ਕਿ ਔਰਤਾਂ ਵੋਟ ਨਹੀਂ ਚਾਹੁੰਦੀਆਂ ਪਾਉਣ। ਉਹ ਉੱਥੇ ਇੱਕ ਮਾਫੀਆ ਹੈ, ਮੇਲ ਮਾਫੀਆ ਹੈ ਜਿਹੜਾ ਉਹ ਡਰਦਾ ਉਹਨਾਂ ਦੇ ਕੋਲੋਂ ਕਿ ਇਹ ਸਾਡੇ ਜਿਹੜੇ ਕੰਮ ਨੇ, ਸਾਡੀਆਂ ਕਰਤੂਤਾਂ ਜਿਹੜੀਆਂ ਨੇ, ਇਹ ਖਵਾਤੀਨ ਉਹਨਾਂ ਦੇ ਖਿਲਾਫ ਵੋਟ ਪਾਉਣ, ਇਹ ਉਹਨਾਂ ਕੋਲੋਂ ਡਰਦਾ। ਇਹ ਨਹੀਂ ਗੱਲ ਹੈ, ਉਹ ਵੀ ਉਸੇ ਤਰ੍ਹਾਂ ਹੀ ਚਾਹੁੰਦੇ ਨੇ। ਉੱਥੋਂ ਦੇ ਲੋਕ ਵੀ ਮੌਜੂਦ ਨੇ, ਉੱਥੇ ਦਾਨਿਸ਼ਵਰ ਵੀ ਮੌਜੂਦ ਨੇ, ਇਹ ਨਹੀਂ ਕਿ ਉਹ ਵੀ ਉੱਥੇ ਦਾਨਿਸ਼ਵਰ ਨਹੀਂ ਹੈ, ਉਹ ਸਾਰਾ ਕੁਝ ਹੈ, ਸਾਰੇ ਲੋਕ ਉਹ ਚਾਹੁੰਦੇ ਨੇ। ਤੇ ਕੋਈ ਮਾਸ਼ਰਾ ਅੱਜ ਦੇ ਦੌਰ ਦੇ ਵਿੱਚ, ਪੁਰਾਣੇ ਦੌਰ ਦੇ ਵਿੱਚ, ਕਿਸੇ ਦੀਨ ਦੇ ਵਿੱਚ, ਸਾਡੇ ਆਪਣੇ ਦੀਨ ਦੀ ਵੀ ਗੱਲ ਕਰ ਲਓ ਜਾਂ ਕਿਸੇ ਹੋਰ ਦੀ ਗੱਲ ਕਰੋ, ਸਾਡਾ ਸ਼ੋਅ ਕਿਉਂਕਿ ਕੋਈ ਦੀਨ ਦੇ ਹਵਾਲੇ ਨਾਲ ਅਸੀਂ ਤਾਂ ਨਹੀਂ ਕੋਈ ਆਤਮੀ ਗੱਲ ਕਰਾਂਗੇ, ਲੇਕਿਨ ਔਰਤ ਚਾਹੇ ਉਹ ਮਾਂ ਦੀ ਸ਼ਕਲ 'ਚ, ਚਾਹੇ ਉਹ ਭੈਣ ਦੀ ਸ਼ਕਲ 'ਚ, ਚਾਹੇ ਉਹ ਬੇਟੀ ਦੀ ਸ਼ਕਲ 'ਚ, ਚਾਹੇ ਉਹ ਐਜ਼ ਅ ਹਿਊਮਨ ਬੀਇੰਗ ਸ਼ਕਲ 'ਚ, ਉਹ ਸਾਡਾ ਕੋਈ ਰਿਸ਼ਤਾ ਨਹੀਂ ਹੋਗਾ। ਸਹੀ, ਖਾਤੂਨ ਰਸਤੇ 'ਚ ਜਾ ਰਹੀ ਹੈ, ਬਾਜ਼ਾਰ 'ਚ ਜਾ ਰਹੀ ਹੈ, ਉਹ ਸਾਡੇ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਹੈਗਾ, ਲੇਕਿਨ ਵੀ ਆਰ ਇਕੁਅਲ ਸਿਟੀਜ਼ਨ। ਐਜ਼ ਇੰਜ ਰੱਖਣਾ ਚਾਹੀਦਾ ਕਿ ਅਸੀਂ ਸਿਟੀਜ਼ਨ ਹਾਂ, ਉਹ ਵੀ ਸਿਟੀਜ਼ਨ ਨੇ, ਉਹ ਵੀ ਇਨਸਾਨ ਹੈ ਤੇ ਮੈਂ ਵੀ ਇਨਸਾਨ ਹਾਂ, ਤੇ ਜਿਹੜਾ ਕਾਨੂੰਨ ਮੇਰੇ ਤੇ ਲਾਗੂ ਹੁੰਦਾ ਉਹ ਹੀ ਹੈ। ਮੈਂ ਕੋਈ ਐਸੀ ਵੈਸੀ ਹਰਕਤ ਕੀਤੀ ਤੇ ਕਾਨੂੰਨ ਮੈਨੂੰ ਨਹੀਂ ਛੱਡੇਗਾ। ਸਿਆਣੇ ਕਹਿੰਦੇ ਨੇ ਨਾ ਕਿ ਸਭ ਤੋਂ ਨਜ਼ਦੀਕ ਜਿਹੜਾ ਨਾ ਮੁੱਕਾ ਹੁੰਦਾ ਹੈ, ਵਾਜ਼ ਨਸੀਹਤ ਇਨਸਾਨ ਇਗਨੋਰ ਕਰ ਦਿੰਦਾ, ਤੇ ਜਦੋਂ ਮੁੱਕਾ ਪੈਂਦਾ ਨਾ ਤੇ ਫਿਰ ਉਹਨੂੰ ਅਕਲ ਟਿਕਾਣੇ ਆ ਜਾਂਦੀ ਹੈ। ਕਾਨੂੰਨ ਜਿਹੜਾ ਹੈ ਉਹਦੇ ਅੰਦਰ ਲੂਪ ਨਹੀਂ ਹੋਣਾ ਚਾਹੀਦਾ, ਉਹਦੇ ਅੰਦਰ ਕਿਸੇ ਕਿਸਮ ਦੀ ਨਹੀਂ ਅਭਾਮ ਹੋਣਾ ਚਾਹੀਦਾ। ਔਰਤਾਂ, ਬੱਚੀਆਂ, ਮਰਦਾਂ ਦੇ ਮੁਕਾਬਲੇ 'ਚ ਤੁਸੀਂ ਐਜ਼ ਅ ਹਿਊਮਨ ਬੀਇੰਗ ਕਰੋ ਨਾ। ਔਰਤ ਦਾ ਕੀ ਮਤਲਬ ਹੋਇਆ ਜਾਂ ਮਰਦ ਦਾ ਕੀ ਮਤਲਬ ਹੋਇਆ? ਕਾਨੂੰਨ ਇਨਸਾਨ ਦੇ ਹਵਾਲੇ ਦੇ ਨਾਲ, ਹਾਂ ਬਿਲਕੁਲ ਇਨਸਾਨ ਦੇ। ਅੱਧੀ ਰਾਤ ਹੋਵੇ, ਪਾਰਕ ਦੇ ਵਿੱਚ ਜਾਏ, ਤੁਹਾਨੂੰ ਤੁਸੀਂ ਸ਼ਾਇਦ ਥੋੜੇ ਛੋਟੇ ਹੋਵੋਗੇ, ਲਾਹੌਰ ਦੇ ਅੰਦਰ, ਲਾਹੌਰ ਲਾਰੈਂਸ ਗਾਰਡਨ ਜਿਹਨੂੰ ਕਹਿੰਦੇ ਨੇ, ਇਹਨਾਂ ਦਾ ਕੋਈ ਦਰਵਾਜ਼ਾ ਨਹੀਂ ਸੀ ਹੈ। ਅੱਛਾ, ਓਪਨ ਸੀ? ਇਹ ਓਪਨ ਸੀ, ਕੋਈ ਦਰਵਾਜ਼ਾ ਨਹੀਂ ਸੀ ਹੁੰਦਾ, ਹੈਜ ਲੱਗੀ ਹੁੰਦੀ ਸੀ, ਸਾਰੀ ਰਾਤ ਹੀ ਖੁੱਲਾ ਹੁੰਦਾ ਸੀ, ਕੋਈ ਨਹੀਂ ਸੀ ਹੁੰਦਾ। ਘਰਾਂ ਦੇ ਬਾਹਰ ਕੋਈ ਗੇਟ, ਕੋਈ ਉੱਚੀਆਂ ਦੀਵਾਰਾਂ ਨਹੀਂ ਸਨ ਹੁੰਦੀਆਂ, ਇਹ ਖੁੱਲੇ ਹੁੰਦੇ ਸੀ। ਇਹ ਸਾਨੂੰ ਅਫਗਾਨ ਵਾਰ ਨੇ ਤੋਹਫੇ ਦਿੱਤੇ ਘਰਾਂ ਦੇ ਅੰਦਰ। ਹੁਣ ਤੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਘਰਾਂ ਦੇ ਅੰਦਰ ਤਾਲੇ ਲਾਉਂਦੇ। ਆਓ ਅੰਦਰ ਇੱਕ ਹੋਰ ਇੱਕ ਖੌਫ ਦੀ ਅਲਾਮਤ ਇਹ ਹੋਇਆ। ਇਹ ਇੱਕ ਨਫਸਿਆਤੀ ਖੌਫ ਹੈ। ਹਰ ਘਰ 'ਚ ਤੇ ਡਕੈਤੀਆਂ ਨਹੀਂ ਹੁੰਦੀਆਂ, ਹਰ ਘਰ 'ਚ ਤੇ ਚੋਰ ਡਾਕੂ ਨਹੀਂ ਵੜ ਜਾਂਦਾ ਨਾ। ਤੇ ਕਿਉਂ ਅਸੀਂ ਇਹ ਸਾਡੇ ਸ਼ਊਰ ਦੇ ਅੰਦਰ, ਸਾਡੇ ਦਿਮਾਗ ਦੇ ਅੰਦਰ ਇੱਕ ਖੌਫ ਪੈਦਾ ਕਰ ਦਿੱਤਾ ਗਿਆ ਕਿ ਪਤਾ ਨਹੀਂ ਕੋਈ ਆ ਨਾ ਜਾਏ। ਅਗਰ ਕਾਨੂੰਨ ਦੀ ਹੁਕਮਰਾਨੀ ਹੋਵੇ, मोहतरमा मरियम नवाज, नो डाउट ਇਹਦੇ 'ਚ ਮੈਂ ਕਹਾਂਗਾ ਕਿ ਪੰਜਾਬ ਨੇ ਇੱਕ ਆਪਣੀ ਬੇਟੀ ਨੂੰ ਸਰਬਰਾਹ ਹਕੂਮਤ ਬਣਾਇਆ ਪੰਜਾਬ ਵਰਗੇ ਮਾਸ਼ਰੇ ਦੇ, ਜਿਹੜਾ ਬੜਾ ਮੇਲ ਡੋਮੀਨੈਂਟ ਮਾਸ਼ਰਾ। ਆ ਬੜੇ ਬੜੇ ਵੱਡੇ ਗੁਰਗੇ ਨੇ ਇੱਥੇ ਜਨਾਬ, ਕਿਸੇ ਸੂਰਤ ਵਿੱਚ। ਲੇਕਿਨ ਪੰਜਾਬ ਨੇ ਇਹ ਫੇਰ ਇੱਕ ਦਫਾ ਸਭ ਤੋਂ ਅੱਗੇ ਬਾਜ਼ੀ ਲਈ ਸਾਰੇ ਸੂਬਿਆਂ ਤੋਂ ਕਿ ਦੇਖੋ ਅਸੀਂ ਆਪਣੇ ਸੂਬੇ ਦੇ ਵਿੱਚ ਆਪਣੀ ਧੀ ਭੈਣ ਨੂੰ ਇਕਤਦਾਰ ਦਿੱਤਾ, ਉਹਨੂੰ ਰਹਿਨਮਾਈ ਦਾ ਅਖਤਿਆਰ ਦਿੱਤਾ ਔਰ ਉਹਨੇ ਅੱਛਾ ਕੀਤਾ। ਬਾਕੀ ਸੂਬੇ ਵੀ ਕਰਨ। ਇਹ ਗੱਲ ਨਹੀਂ ਕਿ ਉੱਥੇ ਧੀਆਂ ਭੈਣਾਂ ਨਹੀਂ ਹੈ, ਉੱਥੇ ਵੀ ਬੜੀਆਂ ਕੰਪੀਟੈਂਟ ਨੇ, ਸਿੰਧ 'ਚ ਵੀ ਬੜੀਆਂ ਕੰਪੀਟੈਂਟ ਨੇ, ਕਰਾਚੀ 'ਚ ਵੀ ਬਹੁਤ ਨੇ, ਬਲੋਚਿਸਤਾਨ 'ਚ ਵੀ ਬਹੁਤ ਨੇ। ਮੈਂ ਕਹਿੰਦਾ ਵਾਂ ਕਿ ਅਗਰ ਸਿੰਧ, ਕੇਪੀ 'ਚ ਜਿਹੜਾ ਬਣਾਇਆ ਨੇ
ਇਹਦੀ ਜਗ੍ਹਾ ਦੇ ਉੱਤੇ ਅਗਰ ਕਿਸੇ ਖਾਤੂਨ ਨੂੰ ਬਣਾ ਦਿੱਤੇ ਤਾਂ ਸ਼ਾਇਦ ਕੇਪੀ ਬਹੁਤ ਜ਼ਿਆਦਾ ਬਿਹਤਰ ਹੋ ਜਾਂਦਾ। ਕੇਪੀ ਬਹੁਤ ਜ਼ਿਆਦਾ ਬਿਹਤਰ ਹੋ ਜਾਂਦਾ। ਉਹ ਕਹਿੰਦੇ ਰਿਆਸਤ ਹੋ ਗਈ ਮਾਂ ਕੇ ਜੈਸੀ, ਤੇ ਉਹ ਮਾਂ ਵਾਲਾ ਇੱਕ ਕਿਰਦਾਰ ਜਿਹੜਾ ਰਿਆਸਤ ਉਹਦੇ ਨੂੰ ਵਿੱਚ ਤੁਸੀਂ ਮਾਂ ਕਿਉਂ ਸਮਝਦੇ ਹੋ? ਰਿਆਸਤ ਨੇ ਤੇ ਫੈਂਟੀ ਵੀ ਲਾਣੀ ਹੈ, ਉਹ ਤੇ ਮਾਂ ਵੀ ਲਾਂਦੀ ਨਾ ਆਪਣੇ ਬੱਚਿਆਂ ਨੂੰ। ਉਹਨੇ ਲਾਉਣਾ ਤੇ ਤੁਹਾਨੂੰ ਕੁੱਟਣਾ ਵੀ, ਤੁਸੀਂ ਸ਼ਰਾਰਤਾਂ ਕਰੋਗੇ ਤੇ ਮਾਰੇਗੀ ਵੀ ਤੁਹਾਨੂੰ। ਇਸ ਵਾਸਤੇ ਪਾਕਿਸਤਾਨ ਦੇ ਔਰ ਪੰਜਾਬ ਨੇ ਇਹਦੇ ਚ ਬਾਜ਼ੀ ਲਈ, ਸਿੰਧ ਨੇ ਵੀ ਕੰਮ ਕੀਤਾ ਹੈ। ਇਮਦਾਦ ਅਲੀ ਸ਼ਾਹ ਨੇ, ਬਿਲਾਵਲ ਭੁੱਟੋ ਸਾਹਿਬ ਨੇ, ਇਹ ਗੱਲ ਨਹੀਂ। ਤਨਕੀਦ ਕਰਨਾ ਤੇ ਬਹੁਤ ਆਸਾਨ ਹੁੰਦਾ ਹਰ ਇੱਕ ਦੇ ਉੱਤੇ ਕਰਨਾ, ਗਵਰਨ ਕਰਨਾ ਇਹ ਬਹੁਤ ਮੁਸ਼ਕਲ ਕੰਮ ਹੁੰਦਾ ਤੇ ਔਰ ਅਸੀਂ ਇਹਨੂੰ ਬਿਲਕੁਲ ਸਪੋਰਟ ਕਰਾਂਗੇ। ਜਿੱਥੇ ਕੋਈ ਹਕੂਮਤ ਨੂੰ ਜ਼ਰੂਰਤ ਹੋਏਗੀ ਅਸੀਂ ਉੱਥੇ ਕਰਾਂਗੇ। ਬਲਕਿ ਮੈਂ ਇਹ ਚਾਹਾਂਗਾ ਕਿ ਪੰਜਾਬ ਦੇ ਵਿੱਚ ਵੀ ਮਜ਼ੀਦ ਅਜੇ ਕਾਨੂੰਨ ਸਾਜ਼ੀ ਦੀ ਜ਼ਰੂਰਤ ਹੈ। ਗੁੰਡਿਆਂ ਬਦਮਾਸ਼ਾਂ ਨੂੰ ਨਕੇਲ ਪਾਉਣ ਦੀ ਜ਼ਰੂਰਤ ਹੈ, ਬਿਜ਼ਨਸ ਔਰ ਨੂੰ ਫ੍ਰੀ ਕਰਨ ਦੀ ਜ਼ਰੂਰਤ ਹੈ। ਖਵਾਤੀਨ ਨੂੰ ਇੰਨਾ ਕੁ ਉਹਨਾਂ ਦੇ ਅੰਦਰੋਂ ਜ਼ਿਹਨਾਂ ਦੇ ਵਿੱਚੋਂ ਖੌਫ ਦੂਰ ਹੋਣਾ ਚਾਹੀਦਾ ਹੈ ਕਿ ਉਹ ਅੱਧੀ ਰਾਤ ਨੂੰ ਵੀ ਜਾ ਕੇ ਬਾਹਰ ਆਪਣੇ ਤੇ ਮਰਜ਼ੀ ਦੇ ਨਾਲ ਕੋਈ ਵੀ ਕੰਮ, ਕੋਈ ਵੀ ਕਾਰੋਬਾਰ, ਕੋਈ ਵੀ ਆਣਾ ਜਾਣਾ ਸਫ਼ਰ ਉਹ ਕਰ ਸਕਣ। ਠੀਕ ਹੋ ਗਿਆ ਚੇਸਮ, ਹੁਣ ਇਜਾਜ਼ਤ ਲੈਂਦਾ ਮੈਂ ਕਹਿੰਦਾ ਬਹੁਤ ਕਮਾਲ ਹੋ ਗਿਆ ਤੇ ਬੜਾ ਬਿਹਤਰੀਨ ਹੋ ਗਿਆ। ਤੇ ਹੁਣ ਇਜਾਜ਼ਤ ਲੈਣੇ ਅਸੀਂ ਆਪਣੇ ਵੇਖਣ ਵਾਲਿਆਂ ਨੂੰ। ਨਾਜ਼ਰੀਨ, ਚੋਈ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਸਾਨੂੰ, ਔਰ ਬਤੌਰ ਸ਼ਹਿਰੀ ਵੀ ਅਸੀਂ ਬੜੇ ਜਿਹੜਾ ਨਾ ਉਹ ਕੀ ਕਹਿੰਦੇ ਨੇ ਕਿ ਤਹਫੁਜ਼ ਦਾ ਅਹਿਸਾਸ ਸਾਨੂੰ ਹੁੰਦਾ ਹੈ ਕਿ ਅਸੀਂ ਬੜੇ ਮਹਿਫੂਜ਼ ਹਾਂ। ਤੇ ਅਗਰ ਇਹ ਚੀਜ਼ਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਕਾਨੂੰਨ ਤੇ ਅਮਲ ਦਰਾਮਦ ਹੁੰਦਾ ਰਹੇਗਾ ਔਰ ਸਜ਼ਾਵਾਂ ਵੀ ਜਿਹੜੀਆਂ ਨੇ ਉਹ ਫੌਰਨ ਦਿੱਤੀਆਂ ਜਾਣਗੀਆਂ, ਇਨਸਾਫ ਤੇਜ਼ ਹੋਏਗਾ ਤੇ ਯਕੀਨਨ ਮੁਆਸ਼ਰਾ ਜਿਹੜਾ ਉਹ ਬੜਾ ਬਿਹਤਰੀਨ ਹੋ ਜਾਏਗਾ। ਤੁਹਾਡੇ ਨਾਲ ਗੱਲਬਾਤ ਕਰਨ ਲਈ ਤਾਂ ਬਹੁਤ ਕੁਛ ਹੈ, ਲੇਕਿਨ ਚੂँਕਿ ਪ੍ਰੋਗਰਾਮ ਦਾ ਵਕਤ ਹੋ ਗਿਆ ख़त्म, ਤੇ ਕੱਲ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।